ਬਿਸਮਿल्लाहिर्रहमानिर्रहीम ਤੇ अस्सलाम वालेकुम। 31 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕਿਸਾਨਾਂ ਦੇ ਬਾਰੇ ਰੱਖਣੀ ਹੈ ਤੇ ਇਮਰਾਨ ਖਾਨ ਦੇ ਬਾਰੇ ਰੱਖਣੀ ਹੈ। ਅਕਸਰ ਤੁਸੀਂ ਆਂਦੇ ਹੋ ਕਿਸਾਨਾਂ ਦੇ ਬਾਰੇ ਵੀ ਗੱਲ ਕਰੋ ਤੇ ਅੱਜ ਬੜੀ ਖਾਸ ਗੱਲ ਹੈ ਕਿਸਾਨਾਂ ਦੇ ਬਾਰੇ। ਫਿਰ ਜ਼ਰਾ ਉਸ ਵਿਆਹ ਵਾਲੇ ਪਾਸੇ ਵੀ ਜਾਣਾ ਹੈ ਜਿੱਥੇ ਬੜੇ ਸਾਰੇ ਰੌਲੇ ਪੈ ਗਏ ਨੇ। ਤਾਰਕ ਮਤੀਨ ਸਾਹਿਬ ਨੇ ਨਵਾਂ ਕੱਟਾ ਖੋਲ੍ਹ ਛੱਡਿਆ ਤੇ ਉਹਦੇ 'ਤੇ ਵੀ ਗੱਲ ਕਰਨੇ ਆ। ਫਿਰ ਬਾਜੀ ਮਰੀਮ ਦੀਆਂ ਕੁਝ ਤਸਵੀਰਾਂ ਤੇ ਹੋਰ ਕੁਝ ਡਰੈਸਿਸ ਤੇ ਉਹਦੇ 'ਤੇ ਵੀ ਇੱਕ ਇਸ ਵੇਲੇ ਪੂਰਾ ਵਬਾਲ ਮਚਿਆ। ਅਸੀਂ ਤੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ, ਪਰ ਤੁਸਾਂ ਜਿੰਨਾ ਰੌਲਾ ਪਾ ਛੱਡਿਆ ਉੱਤੇ ਹੁਣ ਗੱਲ ਸਾਨੂੰ ਮਜਬੂਰੀ ਕਰਨੀ ਪੈਣੀ ਹੈ। ਹੋਰ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਕੋਈ ਹਿੰਦੁਸਤਾਨ ਤੋਂ ਵੀ ਖੁਫੀਆ ਮਹਿਮਾਨ ਆਏ ਸਨ, ਉਹਨਾਂ 'ਤੇ ਵੀ ਗੱਲਬਾਤ ਕਰਾਂਗੇ ਕਿ ਉੱਥੇ ਕੀ ਸਾਰਾ ਕੁਝ ਕੀ ਹੁੰਦਾ ਰਿਹਾ। ਅੱਛਾ ਜੀ, ਸਭ ਤੋਂ ਪਹਿਲੇ ਤੇ ਔਰ ਨਾਲ ਤੁਹਾਨੂੰ ਨਜਮ ਸੇਠੀ ਸਾਹਿਬ ਦਾ ਵੀ ਇੱਕ ਕਿੱਸਾ ਸੁਣਾਵਾਂਗੇ ਵੀ ਉਹਨਾਂ ਨਾਲ ਕੀ ਬਣੀ ਹੈ, ਇਸੇ ਵਿਆਹ ਦੇ ਉੱਤੇ ਉਹਨਾਂ ਨਾਲ ਕੀ ਬਣੀ ਹੈ। ਅੱਛਾ ਜੀ, ਸਭ ਤੋਂ ਪਹਿਲੇ ਤੇ ਕਿਸਾਨਾਂ ਦੀ ਮਿੱਲਾਂ ਚੱਲੀਆਂ ਨੂੰ ਕੋਈ 1 ਮਹੀਨਾ ਹੋ ਗਿਆ। ਹਾਂਜੀ, ਕ੍ਰਸ਼ਿੰਗ ਜਿਹੜੀ ਸ਼ੁਰੂ ਹੋਈ ਨੂੰ 1 ਮਹੀਨਾ, ਉਸ ਤੋਂ ਕੋਈ 2-4 ਦਿਨ ਜ਼ਿਆਦਾ ਜਾਂ ਘੱਟ ਹੋ ਗਏ ਨੇ ਤੇ ਹਜੇ ਤੱਕ ਕਿਸਾਨਾਂ ਦਾ ਰੇਟ ਸਹੀ ਤਰੀਕੇ ਨਾਲ ਤੈਅ ਨਹੀਂ ਹੋਇਆ। ਹਕੂਮਤ ਨੇ ਕੋਈ ਹੋਰ ਰੇਟ ਕੱਢਿਆ ਤੇ ਮਿੱਲਾਂ ਉਸ ਰੇਟ 'ਤੇ ਲੈ ਨਹੀਂ ਰਹੀਆਂ। ਅੱਛਾ, ਹੁਣ ਇਹ ਮਿੱਲਾਂ ਕਿਹਨਾਂ ਦੀਆਂ ਨੇ? ਮਿੱਲਾਂ ਪਾਕਿਸਤਾਨ ਦੀ ਸ਼ਰਾਫੀਆ ਦੀਆਂ ਨੇ। ਅੱਛਾ, ਤੁਸੀਂ ਹੁਣ ਜਿਹੜੇ ਅਮਰੀਕਾ 'ਚ ਬੈਠੇ ਹੋ, ਜਿਹੜੇ ਬਰਤਾਨੀਆ 'ਚ ਬੈਠੇ ਹੋ, ਜਿਹੜੇ ਇਟਲੀ 'ਚ ਬੈਠੇ ਹੋ ਜਾਂ ਕਿਸੇ ਹੋਰ ਜਗ੍ਹਾ 'ਤੇ ਬੈਠੇ ਹੋ, ਤੁਸੀਂ ਇਹ ਸੁਣੋਗੇ ਸਾਊਦੀ ਅਰਬ, ਦੁਬਈ, ਇੱਧਰ ਉੱਧਰ ਜਾਂ ਸ਼ਹਿਰਾਂ 'ਚ ਲਾਹੌਰ, ਇਸਲਾਮਾਬਾਦ, ਅਤੇ ਤੁਸੀਂ ਆਖੋਗੇ ਕਿਹੜੀ ਗੈਰ ਜ਼ਰੂਰੀ ਜੀ ਗੱਲ ਗਿੱਲ ਸਾਹਿਬ ਨੇ ਸ਼ੁਰੂ ਕਰ ਦਿੱਤੀ। ਸਾਡਾ ਰੌਲਾ ਇਹ ਹੈ ਕਿ ਅਸੀਂ ਮਾਜ਼ਰਤ ਦੇ ਨਾਲ ਤਮਾਸ਼ਬੀਨੀ ਕੌਮ ਹੈ। ਸਾਨੂੰ ਹਰ ਵੇਲੇ ਨਾ ਤਮਾਸ਼ਾ ਚੰਗਾ ਲੱਗਦਾ ਹੈ। ਅਸੀਂ ਡਾਇਲੋਗ ਬੜੇ ਬੋਲਦੇ ਹਾਂ, ਅੰਦਰੋਂ ਅਸੀਂ ਸਾਰੇ ਬੜੇ ਹੀਰੋ ਹੈ। ਅਤੇ ਹੀਰੋ ਉਦੋਂ ਹੈ ਜਿਸ ਵੇਲੇ ਸਾਨੂੰ ਕੁਛ ਕਰਨਾ ਨਾ ਪਵੇ। ਸਾਨੂੰ ਕੋਈ ਆਖੇ ਨਾ ਵੀ ਚੰਗੇ ਕੰਮ ਵਾਸਤੇ ਇੱਥੇ 5 ਮਿੰਟ ਖਲੋ ਜਾਓ, ਅਤੇ ਕੁਝ ਤਾਂ ਖਲੋਂਦੇ ਨੇ, ਪਰ ਬਹੁਤੇ ਸਾਰੇ ਬੰਦੇ ਆਉਂਦੇ ਨੇ ਵੀ ਮੈਂ ਇੱਥੇ ਕੀ ਕਰਾਂ, ਮੇਰਾ ਇਹਦੇ 'ਚੋਂ ਕੀ ਲੈਣ ਦੇਣਾ। ਇਹ ਕਿਸਾਨਾਂ ਦੀ ਆਉਂਦੇ ਹੋ ਗੱਲ ਕਰੋ। ਕਿਸਾਨਾਂ ਦੀ ਗੱਲ ਕਰੀਏ ਅਤੇ ਅੱਧੇ ਲੋਕ ਆਉਂਦੇ ਨੇ ਬੋਰਿੰਗ ਗੱਲ ਸ਼ੁਰੂ ਕਰ ਦਿੱਤੀ ਜੀ, ਅਗਲੇ ਟੌਪਿਕ 'ਤੇ ਜਾਓ। ਕਿਉਂਕਿ ਸਾਡਾ ਇੰਟਰਸਟ ਇਹ ਹੀ ਹੈ ਵੀ ਬਸ ਸ਼ੁਗਲ ਮੇਲਾ ਹੋਵੇ, ਤਲੀਆਂ ਤਲੀਆਂ ਖਬਰਾਂ ਸਾਡੇ ਸਾਹਮਣੇ ਆਉਣ, ਲੜਾਈ ਝਗੜੇ ਦੀਆਂ, ਅਤੇ ਇੱਧਰ ਆ ਹੋ ਗਿਆ ਅਤੇ ਇੱਧਰ ਆ ਹੋ ਗਿਆ। ਜਿਹੜੇ ਅਸਲ ਇਸ਼ੂਜ਼ ਨੇ ਲੋਕਾਂ ਦੇ, ਜਿਵੇਂ ਪਰਸੋਂ ਤੁਹਾਨੂੰ ਵਿਖਾਇਆ, ਕੱਲ੍ਹ ਰੇਹੜੀ ਉਹਦੀ ਤੋੜੀ, ਇੱਕ ਰੇਹੜੀ ਬਾਂਧ ਦੀ, ਉੱਥੇ ਉਹਨੇ ਰੇਹੜੀ ਲਾਈ ਸੀ। ਹੁਣ ਮੈਨੂੰ ਦੱਸੋ, ਉਹਦੀ ਗੱਲ ਨਾ ਕਰੀਏ ਤਾਂ ਫਿਰ ਕਿਹਦੀ ਕਰੀਏ? ਜੇ ਅਸੀਂ ਇੱਥੇ ਬਹਿ ਕੇ ਉਹਦੀ ਗੱਲ ਨਹੀਂ ਕਰਨੀ ਤਾਂ ਫਿਰ ਇਸ ਵੇਲੇ ਜਿੱਥੇ ਮੈਂ ਰਿਕਾਰਡਿੰਗ ਕਰ ਰਿਹਾ ਅਤੇ ਰਾਤ ਦੇ 2:48 ਹੋਏ। ਸਵੇਰੇ ਮੈਂ 8 ਵਜੇ ਉੱਠਣਾ, ਮੈਨੂੰ ਕੁਝ ਕੰਮ ਨੇ ਖਾਸ, ਅਤੇ 2:48, ਇਹਦਾ ਮਤਲਬ ਹੈ ਕਿ ਹੁਣ ਰਿਕਾਰਡਿੰਗ ਪੂਰੀ ਹੁੰਦੇ ਆ 3:30 ਵੱਜ ਜਾਣਗੇ, ਅਤੇ ਉਸ ਤੋਂ ਬਾਅਦ ਮੈਂ ਜ਼ਾਹਿਰ ਹੈ ਇਹਦੇ 'ਤੇ ਕੁਝ ਹੋਰ ਵੀ ਕੰਮ, ਮੈਂ ਕੋਈ ਛੇਤੀ ਤੋਂ ਛੇਤੀ ਵੀ 5 ਵਜੇ ਸੌਵਾਂਗਾ ਤਾਂ ਫਿਰ 8 ਵਜੇ ਉੱਠ ਪਾਂਗਾ। ਇਹ ਹੁਣ ਮੈਨੂੰ ਦੱਸੋ ਕਿ ਅਗਰ ਮੈਂ ਇਸ ਪਿੱਛੇ ਹੋਏ ਤਬਕੇ ਦੀ ਵੀ ਗੱਲ ਨਹੀਂ ਕਰ ਸਕਦਾ ਤਾਂ ਮੈਂ ਇੱਥੇ 2:30 ਵਜੇ ਰਿਕਾਰਡਿੰਗ ਕਰਕੇ ਕੀ ਲੈਣਾ ਇਹਦੇ 'ਚੋਂ, ਕੀ ਕੱਢਣਾ ਮੈਂ ਇਹਦੇ 'ਚੋਂ? ਮੈਂ ਇੱਥੇ ਤੁਹਾਡੇ ਨਾਲ ਕਿਉਂ ਇਹ ਮਗਜ਼ਮਾਰੀ ਕਰਨ ਦਾ? ਤੁਹਾਡਾ ਆਪਣਾ ਜਿਹੜਾ ਤੁਸੀਂ ਵੀ ਟਾਈਮ ਇਹਨੂੰ ਦੇ ਰਹੇ ਹੋ ਸੁਣਨ ਦਾ, ਤੁਹਾਡਾ ਕੀ ਫਾਇਦਾ ਅਤੇ ਸਾਡਾ ਕੀ ਫਾਇਦਾ ਜੇ ਗੱਲ ਨਹੀਂ ਕਰਨੀ? ਵੇਖੋ, ਸੋਸ਼ਲ ਮੀਡੀਆ ਦੇ ਵਿੱਚ ਅਤੇ ਦੂਜੇ ਮੀਡੀਆ ਦੇ ਵਿੱਚ ਫ਼ਰਕ ਹੀ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਹਰ ਉਸ ਸ਼ਖਸ ਦੀ ਗੱਲ ਹੋਣੀ ਚਾਹੀਦੀ ਜਿਹਦਾ ਹੱਕ ਬਣਦਾ। ਦੂਜਾ ਮੀਡੀਆ ਹਰ ਉਸ ਸ਼ਖਸ ਦੀ ਗੱਲ ਕਰਦਾ ਜਿਹਦੀ ਸਾਹੂਕਾਰ ਗੱਲ ਕਰਵਾਉਣਾ ਚਾਹੁੰਦਾ ਹੈ, ਔਰ ਸਭ ਤੋਂ ਜ਼ਿਆਦਾ ਚੌਧਰੀ ਨਿਜ਼ਾਮਦੀਨ ਚਾਹੁੰਦਾ ਹੈ। ਚੌਧਰੀ ਨਿਜ਼ਾਮਦੀਨ ਆਉਂਦਾ ਹੈ ਬ੍ਰੇਕ, ਉਹ ਬ੍ਰੇਕ ਮਾਰ ਦਿੰਦੇ ਨੇ। ਚੌਧਰੀ ਨਿਜ਼ਾਮਦੀਨ ਆਉਂਦਾ ਅਬਾਊਟ ਟਰਨ, ਉਹ ਅਬਾਊਟ ਟਰਨ ਕਰ ਦਿੰਦੇ ਨੇ। ਚੌਧਰੀ ਨਿਜ਼ਾਮਦੀਨ ਕਹਿੰਦਾ ਇਹਦੇ 'ਤੇ ਗੱਲ ਕਰ ਲਓ, ਉਹ ਗੱਲ ਸ਼ੁਰੂ ਕਰ ਦਿੰਦੇ ਨੇ। ਆਉਂਦਾ ਇਹਦੇ 'ਤੇ ਗੱਲ ਨਹੀਂ ਕਰਨੀ, ਉਹਦੇ 'ਤੇ ਗੱਲ ਕਰਨੀ ਬੰਦ ਕਰ ਦਿੰਦੇ ਨੇ। ਇਹ ਹੁਣ ਜਿਹੜਾ ਜੋ ਕੁਝ ਵੀ ਸਾਡੇ ਨਾਲ ਇਸ ਵੇਲੇ ਹੋ ਰਿਹਾ ਪਾਕਿਸਤਾਨ ਦੇ ਨਾਲ, ਇਹ ਯਕੀਨ ਕਰੋ ਇਸੇ ਤੋਂ ਹੋ ਰਿਹਾ ਕਿ ਅਸੀਂ ਕਦੀ ਮਾੜੇ ਦੇ ਨਾਲ ਨਹੀਂ ਖਲੋਂਦੇ। ਅਸੀਂ ਹਮੇਸ਼ਾ ਜਿਹੜੀ ਚੀਜ਼ ਸਾਨੂੰ ਤਕਲੀਫ ਦਿੰਦੀ ਉਹ ਸਾਨੂੰ ਮਹਿਸੂਸ ਹੁੰਦੀ, ਦੂਜੇ ਦੀ ਤਕਲੀਫ ਪੀੜ ਅਸੀਂ ਮਹਿਸੂਸ ਕਰਕੇ ਰਾਜ਼ੀ ਨਹੀਂ। ਝੂਠੋ ਝੂਠ 44 ਹੈ, ਜਿਹੜਾ ਜਿੱਡਾ ਵੱਡਾ ਫਰਾਡੀ ਆ ਉਹ ਤੁਹਾਡਾ ਓਡਾ ਵੱਡਾ ਹੀਰੋ ਹੈ। ਕਿਉਂਕਿ ਅਸੀਂ ਹਮੇਸ਼ਾ ਭੈੜੇ ਲੋਕਾਂ ਨੂੰ ਹੀਰੋ ਬਣਾਉਂਦੇ ਹਾਂ। ਉਹ ਸਾਰੇ ਝੂਠੇ ਨਾਅਰੇ, ਫੋਕੀਆਂ ਗੱਲਾਂ, ਔਰ ਤੁਹਾਡੀਆਂ ਅੱਖਾਂ ਦੇ ਵਿੱਚ ਬਸ ਮਿੱਟੀ ਪਾ ਕੇ ਦਿਖਾ ਨਿਕਲ ਜਾਂਦੇ ਨੇ, ਜਾਦੂਗਰੀ ਲੱਭਦੇ ਨੇ ਸਾਰੇ। ਹੁਣ ਇਹ ਦੱਸੋ ਇਹਦੇ ਵਿੱਚ ਕਿੰਨਾ ਕੁ ਔਖਾ ਗੱਲ ਹੈ? ਹੁਣ ਇੱਕ ਡਾਕਟਰ ਕੋਲੋਂ ਅਗਰ ਮੈਂ ਸਵਾਲ ਪੁੱਛਾਂ ਕਿ ਅਗਰ ਤੁਸੀਂ ਕਿਤੇ ਕੰਮ ਕਰਦੇ ਹੋ ਔਰ ਤੁਹਾਡੇ ਨਾਲ ਉਹ ਕਹਿੰਦੇ ਨੇ ਕਿ ਤੁਹਾਨੂੰ $200 ਫੀ ਘੰਟਾ, $200 ਫੀ ਘੰਟਾ ਤੁਹਾਨੂੰ ਤੁਹਾਡੀ ਮਜ਼ਦੂਰੀ ਦੇਣੀ ਹੈ, ਤੁਹਾਡੀ ਜਿਹੜੀ ਤੁਸੀਂ ਸਰਵਿਸ ਦੇਣੀ ਹੈ ਉਹਦੇ ਪੈਸੇ ਦੇਣੇ ਨੇ, ਅਤੇ ਤੁਸੀਂ ਨੌਕਰੀ 'ਤੇ ਜਾਓ ਅਤੇ ਮਹੀਨਾ ਪੂਰੀ ਨੌਕਰੀ ਕਰ ਲਓ ਅਤੇ ਤੁਹਾਨੂੰ ਦੱਸਣ ਹੀ ਨਾ ਵੀ ਤੁਹਾਨੂੰ ਕਿੰਨੇ ਰੁਪਈਏ ਘੰਟਾ ਦੇਣੇ ਨੇ। ਕੀ ਮਹਿਸੂਸ ਕਰੋਗੇ? ਚਾਹੋਗੇ ਵੀ ਤੁਹਾਡੀ ਕੋਈ ਗੱਲ ਕਰੇ ਜਾਂ ਨਾ ਕਰੇ? ਇਸ ਗੱਲ ਨੂੰ ਵੱਡਾ ਸਮਝੋਗੇ ਕਿ ਨਹੀਂ ਸਮਝੋਗੇ? ਹੁਣ ਜ਼ਿਮੀਂਦਾਰ ਦੀ ਸੋਚੋ, ਜਿਹਨੇ ਆਪਣੇ ਪੁੱਤਰਾਂ ਦਾ, ਧੀਆਂ ਦਾ, ਬੱਚਿਆਂ ਦਾ ਪੇਟ ਕੱਟ ਕੇ ਇਹ ਪੁੱਤਰਾਂ ਵਰਗਾ ਲੰਮਾ ਚੌੜਾ ਸੰਘਣਾ ਕਮਾਦ ਉਗਾਇਆ, ਉਹਨੂੰ ਪਾਣੀ ਲਾਇਆ, ਉਹਨੂੰ ਖਾਦ ਪਾਈ, ਉਹਦੇ 'ਚੋਂ ਜੜੀ ਬੂਟੀ ਕੱਢੀ ਹੈ, ਉਹਨੂੰ ਪਹਿਲਾਂ
ਉਹਨੂੰ ਪਾਣੀ ਲਾ ਕੇ ਵੱਤਰ ਕੀਤਾ, ਫਿਰ ਉਹਨੂੰ ਹਲ ਵਾਇਆ, ਫਿਰ ਦੋਰ ਪਾਈਏ, ਫਿਰ ਉਹਨੂੰ ਬੀਜਿਆ। ਪਤਾ ਕਿਹੜਾ ਮੈਂ ਤੁਹਾਨੂੰ ਕੀ ਦੱਸਾਂ ਵੀ ਉਹਨੂੰ ਕੀ ਕਰਨਾ ਪਿਆ। ਅਤੇ ਫਿਰ ਉਸ ਦਾ ਜਿਸ ਵੇਲੇ ਗੰਨਾ ਉੱਗ ਗਿਆ, ਫਿਰ ਉਹਨੇ ਕਿਸੇ ਦੀ ਮਾੜਾ ਜਿਹੜਾ ਜ਼ਿਮੀਂਦਾਰ, ਉਹਦੀ ਟਰਾਲੀ ਆਪਣੀ ਨਹੀਂ, ਉਹਨੇ ਕਿਸੇ ਨੂੰ ਕਿਰਾਏ ਦੇ ਉੱਤੇ ਟਰਾਲੀ, ਉਹ ਕਿਰਾਏ ਵਾਲੇ ਨੇ ਪਹਿਲਾਂ ਅੰਗੂਠਾ ਰੱਖ ਦੇਣਾ ਧੌਣ 'ਚ ਵੀ ਤੈਨੂੰ ਲੱਭਦੇ ਨਾ ਲੱਭੇ, ਮੈਨੂੰ ਦੇ ਮੇਰੇ ਪੈਸੇ। ਉਹ ਟਰਾਲੀ 'ਤੇ ਲੱਦਿਆ, ਉੱਥੇ ਗਿਆ ਮਿੱਲ ਦੇ ਵਿੱਚ, ਉੱਥੇ ਲਾਈਨਾਂ 'ਚ ਲੱਗਾ ਰਿਹਾ। ਟਰਾਲੀ ਦਾ ਜਿਹੜਾ ਡਰਾਈਵਰ ਉਹ ਵਿਚਾਰਾ ਟਰਾਲੀ ਦੇ ਥੱਲੇ ਬਿਸਤਰਾ ਪਾ ਕੇ ਸੁੱਤਾ ਰਿਹਾ। ਕਈ ਦਿਨ ਲੱਗ ਕੇ ਉੱਥੋਂ ਦਾ ਗੰਨਾ ਉਤਰਦਾ। ਅੱਧਾ ਗੰਨਾ ਸੁੱਕ ਗਿਆ ਟਰਾਲੀ 'ਤੇ ਪਿਆ, ਅੱਧਾ ਨਾ ਸੁੱਕਿਆ। ਫਿਰ ਜਦੋਂ ਉਹਨਾਂ ਤੋਲਿਆ ਤਾਂ ਉਹ ਘੱਟ ਤੋਲਿਆ। ਫਿਰ ਉਹ ਤੋਂ ਕਾਟ ਜੀ ਤੁਹਾਡੀ ਇਹਦੇ 'ਤੇ ਖੋਰੀ ਜਿਹੜੀ ਉਹਦਾ ਛਿਲਕਾ ਜਿਹੜਾ ਹੁੰਦਾ ਉਹ ਇੰਨਾ ਲੈ ਗਿਆ। ਉਸ ਤੋਂ ਬਾਅਦ ਜਿਸ ਵੇਲੇ ਉਹ ਮਿੱਲ ਦੇ ਵਿੱਚ ਅੱਪੜਿਆ, ਮਿੱਲ ਵਾਲੇ ਨੇ ਲੈ ਲਿਆ, ਉਹਨੇ ਕ੍ਰਸ਼ ਵੀ ਕਰ ਲਿਆ, ਚੀਨੀ ਵੀ ਬਣਾ ਲਈ, ਖੁਸ਼ੀ ਪੈ ਤੇ ਵੇਚ ਵੀ ਲਈ ਹੋਏ। ਇਹਨੂੰ ਉਹਨੇ ਕਈ ਮਹੀਨੇ ਪੈਸੇ ਨਹੀਂ ਦੇਣੇ ਜ਼ਿਮੀਂਦਾਰ ਨੂੰ ਕਈ ਮਹੀਨੇ ਪੈਸੇ ਨਹੀਂ ਦੇਣੇ। ਅਤੇ ਜਿਹੜੇ ਦੇਣੇ ਨੇ ਉਹਦਾ ਰੇਟ ਤੈਅ ਨਹੀਂ ਹੈ। ਜ਼ਰਾ ਵੇਖੋ ਕੰਮ, ਪਹਿਲਾਂ ਮਿੱਲ ਲੇਟ ਚਲਾਉਣੀ, ਫਿਰ ਉਹਦਾ ਗੰਨਾ ਘੱਟ ਤੋਲਣਾ, ਫਿਰ ਕਾਟ ਲਾਉਣੀ, ਫਿਰ ਉਹਦਾ ਰੇਟ ਹੁਣ ਘੱਟ ਲਾਇਆ। ਜਿਹੜੀ ਗੌਰਮੈਂਟ ਨੇ ਪਹਿਲਾਂ ਹੀ ਗੌਰਮੈਂਟ ਨੇ ਰੇਟ ਘੱਟ ਲਾਇਆ ਸੀ। ਗੌਰਮੈਂਟ ਕਿਉਂ ਨਾ ਲਾਵੇ? ਸ਼ਬਾਜ਼ ਸ਼ਰੀਫ ਦੇ ਬੱਚਿਆਂ ਦੀਆਂ ਮਿੱਲਾਂ, ਮਰੀਅਮ ਸਾਹਿਬਾ ਦੇ ਅਗਲਿਆਂ ਪਿਛਲਿਆਂ ਲੱਗਦਿਆਂ ਲੈਂਦਿਆਂ ਦੀਆਂ ਮਿੱਲਾਂ, ਇਹ ਸਾਰੀਆਂ ਅਸ਼ਰਾਫੀਆ ਦੀਆਂ ਮਿੱਲਾਂ। ਅਤੇ ਮੈਨੂੰ ਦੱਸੋ ਇਹ ਕਿਉਂ ਨਾ ਰੇਟ ਘੱਟ ਲਾਉਣਗੇ? ਪਹਿਲਾਂ ਰੇਟ ਘੱਟ ਲਾਇਆ, ਉਸ ਤੋਂ ਬਾਅਦ ਹੁਣ ਨਾ ਹੀ ਰੇਟ ਨੂੰ ਠੀਕ ਕਰਨ ਡਏ ਨੇ, ਨਾ ਪੰਜਾਬ ਹਕੂਮਤ ਕਰਨ ਡਈ ਹੈ, ਨਾ ਉਹਨਾਂ ਨੂੰ ਟਾਈਮ 'ਤੇ ਰੁਪਈਏ ਦੇਣ ਡਏ ਨੇ, ਨਾ ਪੂਰਾ ਤੋਲਣ ਡਏ ਨੇ। ਹੁਣ ਦੱਸੋ ਇਸ ਤੋਂ ਵੱਡਾ ਕੋਈ ਹੋਰ ਜ਼ੁਲਮ ਹੋ ਸਕਦਾ? ਇਹ ਇਸਲਾਮੀ ਤੌਰ 'ਤੇ ਵੀ ਜ਼ੁਲਮ ਹੈ, ਇਹ ਕਾਨੂੰਨੀ ਤੌਰ 'ਤੇ ਵੀ ਜ਼ੁਲਮ ਹੈ, ਇਹ ਸਮਾਜੀ ਤੌਰ 'ਤੇ ਵੀ ਜ਼ੁਲਮ ਹੈ। ਲੇਕਿਨ ਅਸੀਂ ਐਡੇ ਜ਼ਾਲਮ ਲੋਕ ਹਾਂ, ਕਿਉਂਕਿ ਇੱਕ ਮਾੜੇ ਬੰਦੇ ਦੀ ਗੱਲ ਹੈ, ਕਿਸਾਨ ਦੀ ਗੱਲ ਹੈ। ਨਾ ਅਸੀਂ ਕਰਕੇ ਰਾਜ਼ੀ ਹਾਂ, ਨਾ ਸੁਣ ਕੇ ਰਾਜ਼ੀ ਹਾਂ। ਤੁਹਾਡੇ 'ਚੋਂ ਵੀ ਕਈ ਹੁਣ ਬੋਰ ਹੋਣ ਡਏ ਹੋਣੇ ਨੇ ਵੀ ਗਿੱਲ ਸਾਹਿਬ ਇਹ ਕਿਹੜੀ ਗੱਲ ਨੂੰ ਪੈ ਗਏ ਜੇ, ਛੱਡੋ ਕਿਸਾਨਾਂ ਦੀ ਗੱਲ, ਅੱਗੇ ਤੁਰੋ। ਇੱਕੋ ਹੀ ਆਇਆ ਸੀ ਸ਼ੌਕਤ ਖਾਨਮ ਦਾ ਪੁੱਤਰ, ਮੈਂ ਹਰ ਵੇਲੇ ਵੇਖਦਾ ਸਾਂ। ਮਿੱਲਾਂ ਚੱਲਣੀਆਂ ਸ਼ੁਰੂ ਹੁੰਦੀਆਂ ਸਨ ਨਵੰਬਰ ਤੋਂ, ਅਤੇ ਉਹ ਤਿਆਰੀ ਉਹ ਬਾਹਾਂ ਟੁੰਗ ਲੈਂਦਾ ਸੀ ਅਗਸਤ ਦੇ ਐਂਡ 'ਤੇ ਵੀ ਮਿੱਲਾਂ ਟਾਈਮ 'ਤੇ ਚਲਾਉਣੀਆਂ। ਇਮਰਾਨ ਖਾਨ ਅੱਜ ਜਿਹੜੀਆਂ ਮੁਸੀਬਤਾਂ 'ਚ ਉਹ ਐਵੇਂ ਨਹੀਂ, ਇਹ ਸਾਰੀ ਮਾਫੀਆ ਉਹਦੇ ਮਗਰ ਪਈ। ਉਹਨੇ ਕਿਸੇ ਰੇਹੜੀ ਬਾਂਧ ਦੀ ਰੇਹੜੀ ਨਹੀਂ ਸੀ ਤੋੜਨ ਦਿੱਤੀ, ਅਤੇ ਜ਼ਾਹਿਰ ਹੈ ਉਹਦੇ ਤੋਂ ਜਿੰਨੀ ਬਿਊਰੋਕਰੇਸੀ ਅਤੇ ਇਹੋ ਜਿਹੇ ਐਸੇ ਕੰਮ ਤੋਂ ਨਹੀਂ ਮੈਂ ਆਉਂਦਾ, ਹੋਰ ਕਈ ਕੰਮ ਬਿਊਰੋਕਰੇਸੀ ਚੂਹੇ ਲਾਉਂਦੀ ਸੀ, ਉਹਦੇ ਤੋਂ ਉਹ ਸਾਰੇ ਖਿਲਾਫ ਸਨ। ਬਿਊਰੋਕਰੇਸੀ ਕਦੀ ਮੰਨ ਕੇ ਰਾਜ਼ੀ ਨਹੀਂ ਸੀ ਕਿ ਤਹਿਰੀਕ ਇਨਸਾਫ ਦੀ ਹਕੂਮਤ ਚੱਲੇ। ਮਿਲਟਰੀ ਇਸਟੈਬਲਿਸ਼ਮੈਂਟ ਦੇ ਆਪਣੇ ਰੌਲੇ ਸਨ, ਤੁਹਾਨੂੰ ਪਤਾ ਉਹਨਾਂ ਨੂੰ ਕਿੱਥੋਂ ਪਸੰਦ ਆਵੇ। ਉਹਨਾਂ ਸੜਕਾਂ ਦੀ ਜ਼ਮੀਨ ਰੋਕ ਕੇ ਤੁਸੀਂ ਜਾਓ ਨਾ ਜ਼ਰਾ ਮਾਰਗਲਾ ਰੋਡ ਦੇ ਉੱਥੇ ਏਅਰ ਫੋਰਸ ਵੀ, ਨੇਵੀ ਵੀ, ਜਿਹਦੇ ਕਾਬੂ ਆਇਆ ਉਹਨਾਂ ਸੜਕ ਦੀ ਜ਼ਮੀਨ ਰੋਕ ਕੇ ਕਿਤੇ ਸ਼ਾਦੀ ਹਾਲ ਬਣਾ ਕੱਢੇ ਨੇ, ਕਿਤੇ ਕੁਛ ਬਣਾ ਕੱਢਿਆ। ਮਤਲਬ ਅਸੀਂ ਇੱਥੇ ਉਹ ਹੈ ਨਾ ਕਿ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਸਾਰੇ ਇੱਕੋ ਰੰਗ 'ਚ ਰੰਗੇ ਨੇ। ਅੱਛਾ, ਉਹ ਮਿਲਟਰੀ ਵਾਲੇ ਆਉਂਦੇ ਨੇ ਜੀ ਅਸੀਂ GHQ ਜਿਹੜਾ ਇਸਲਾਮਾਬਾਦ 'ਚ ਬਣਾਉਣਾ ਵੀ ਸਭ ਤੋਂ ਮਹਿੰਗੀ ਜ਼ਮੀਨ 'ਤੇ, ਅੱਗੇ ਪਿੱਛੇ ਨਹੀਂ ਬਣਾਉਣਾ। ਠੀਕ ਹੈ ਬਈ, ਅਤੇ ਕਹਿਣ ਦਾ ਮਤਲਬ ਹੈ ਕਿ ਇੱਥੇ ਆਵੇ ਇਕੱਲੀ ਕੋਈ ਮਿਲਟਰੀ ਦੀ ਗੱਲ ਤਾਂ ਨਹੀਂ ਹੋਣ ਡਈ ਕੋਈ, ਅਸੀਂ ਸਾਰੇ ਇੱਕੋ ਜਿਹੇ ਹਾਂ। ਸਿਰਫ ਇਕੱਲੀ ਫੌਜ ਨੂੰ ਕਹਿ ਕੇ ਨਹੀਂ, ਜਾਂ ਇਕੱਲੀ ਏਅਰ ਫੋਰਸ ਨੂੰ ਕਹਿ ਕੇ ਨਹੀਂ, ਜਾਂ ਇਕੱਲੀ ਬਿਊਰੋਕਰੇਸੀ ਨੂੰ ਕਹਿ ਕੇ ਨਹੀਂ, ਜਾਂ ਇਕੱਲੇ ਜੱਜਾਂ ਨੂੰ ਕਹਿ ਕੇ ਨਹੀਂ, ਜਾਂ ਇਕੱਲੇ ਵਕੀਲਾਂ ਨੂੰ ਕਹਿ ਕੇ ਨਹੀਂ, ਸਾਰਿਆਂ ਦਾ ਹੀ ਹਾਲ ਹੈ। ਜਿਸ ਵੇਲੇ ਪੂਰੀ ਕੌਮ ਹੀ ਦਾਲ ਆਉਣ 'ਤੇ ਲੱਗੀ ਹੋਵੇ, ਅਤੇ ਫਿਰ ਉੱਥੇ ਕਿਸਾਨ ਦਾ ਹੀ ਹਾਲ ਹੋਣਾ, ਗਰੀਬ ਦਾ ਹੀ ਹਾਲ ਹੋਣਾ, ਰੇਹੜੀ ਵਾਲੇ ਦਾ ਹੀ ਹਾਲ ਹੋਣਾ ਜਿਹੜਾ ਹੋ ਰਿਹਾ। ਕਦੀ ਸਰਕਾਰੀ ਹਸਪਤਾਲਾਂ 'ਚ ਗਰੀਬਾਂ ਨੂੰ ਸਹਿਕਦਿਆਂ ਮਰਦਿਆਂ ਵੇਖੋ, ਕਦੀ ਕਿਸੇ ਪਿੰਡ 'ਚ ਜਾਓ ਅਤੇ ਉੱਥੇ ਕਿਸੇ ਬਜ਼ੁਰਗ ਨੂੰ ਵੇਖੋ। ਜਿਸ ਵੇਲੇ ਬਜ਼ੁਰਗ ਵੇਖਦੇ ਹੋ ਤਾਂ ਇੱਕ ਕੰਮ ਜ਼ਰੂਰ ਕਰਿਓ, ਉਹਨਾਂ ਦੀ ਉਮਰ ਜ਼ਰੂਰ ਪੁੱਛਿਓ। ਜਿਹੜੇ ਤੁਹਾਨੂੰ 90 ਸਾਲਾਂ ਦੇ ਲੱਗਦੇ ਹੋਣੇ ਨਾ, ਸ਼ਨਾਖਤੀ ਕਾਰਡ ਫੜੋਗੇ ਤਾਂ ਪਤਾ ਲੱਗੇਗਾ ਵੀ ਉਹਨਾਂ ਦੀ ਉਮਰ 58 ਸਾਲ ਹੈ। ਜੇ ਉਹ 30 ਸਾਲ ਬਹੁਤੇ ਲੱਗਦੇ ਨੇ ਆਪਣੀ ਉਮਰ ਤੋਂ। ਉਹਦੀ ਵਜ੍ਹਾ ਖੁਰਾਕ ਹੀ ਪੂਰੀ ਨਹੀਂ ਲੱਭੀ, ਦਵਾਈ ਪੂਰੀ ਨਹੀਂ ਲੱਭੀ, ਜਿਹੜੀ ਅੱਲਾ ਨੇ ਬੁਨਿਆਦੀ ਨਿਯਮਤਾਂ ਸੀ ਉਹ ਵੀ ਉਹਨਾਂ ਕੋਲੋਂ ਖੋਹ ਲਈਆਂ ਨੇ। ਪੂਰੇ ਮੁਲਕ 'ਚ ਤੁਹਾਨੂੰ ਇੱਕ ਸੇਰ ਕਿਤਿਓਂ ਖਾਲਸ ਦੁੱਧ ਨਹੀਂ ਲੱਭ ਸਕਦਾ। ਪਰ ਸਾਡੇ ਕੰਮ ਵੇਖੋ, ਅਸੀਂ ਪੂਰੀ ਦੁਨੀਆ ਨੂੰ ਆਉਂਦੇ ਅਸੀਂ ਨੰਬਰ 1 ਹੈ। ਸਿਰਫ ਸਾਡੀ ਕੋਈ ਇਹ ਨਹੀਂ ਕਿ ਸਾਡੇ ਕੋਈ ਅਦਾਰੇ ਹੀ ਆਉਂਦੇ ਨੇ ਅਸੀਂ ਨੰਬਰ 1, ਅਸੀਂ ਆਪ ਵੀ ਇਹੀ ਸੋਚਦੇ ਹਾਂ। ਅਸੀਂ ਆਉਂਦੇ ਵੀ ਸਾਡੇ ਨਾਲ ਦਾ ਕੋਈ ਹੈ ਹੀ ਕੋਈ ਨਹੀਂ। ਤੁਸੀਂ ਵੇਖਿਆ ਹੋਣਾ ਪੂਰੀ ਪਾਕਿਸਤਾਨ ਦੇ ਵਿੱਚ, ਹੁਣ ਮੈਂ ਕਿਸੇ ਮਜ਼ਹਬੀ ਮਜ਼ਾਕ ਨਹੀਂ ਉਡਾ ਰਿਹਾ, ਉਹ ਤਾਂ ਰੱਬ ਦੇ ਸਾਡੇ 'ਤੇ ਜਿਹੜੇ ਅਹਿਕਾਮਾਤ ਨੇ ਸਾਰਿਆਂ ਨੂੰ ਕਰਨੇ ਪੈਣੇ ਨੇ। ਲੇਕਿਨ ਤੁਸੀਂ ਗੌਰ ਕਰੋ ਵੀ ਸਭ ਤੋਂ ਜ਼ਿਆਦਾ ਤਬਲੀਗ ਦੀ ਸਾਨੂੰ ਲੋੜ ਨਹੀਂ ਵੀ ਨਮਾਜ਼ ਦੇ ਨਾਲ ਹੈ ਜਿਹੜੇ ਹਕੂਕਲ ਆਬਾਦ ਨੇ ਵੀ ਪੂਰੇ ਕਰੀਏ। ਪਰ ਤੁਸੀਂ ਵੇਖੋ ਪਾਕਿਸਤਾਨ ਤੋਂ ਕਿੰਨੇ ਬੰਦੇ ਨੇ ਜਿਹੜੇ ਹਰ ਸਾਲ ਤਬਲੀਗ ਕਰਨ ਦੂਜੇ ਮੁਲਕਾਂ 'ਚ ਜਾਂਦੇ ਨੇ। ਮੈਂ ਨਹੀਂ ਆਂਦਾ ਮਾੜਾ ਕਰਦੇ ਨੇ, ਚੰਗਾ ਕੰਮ ਕਰਦੇ ਨੇ, ਰੱਬ ਦਾ ਪੈਗਾਮ ਉਹ। ਪਰ ਆਪਣੇ ਪਾਕਿਸਤਾਨ 'ਚ ਵੀ ਤਾਂ ਰੱਬ ਦਾ ਪੈਗਾਮ ਦਿਓ, ਇਹਨਾਂ ਨੂੰ ਵੀ ਤਾਂ ਰੱਬ ਦਾ ਪੈਗਾਮ ਦਿਓ, ਸੇਠਾਂ ਨੂੰ। ਇਹ ਜਿੰਨੇ ਵੱਡੇ ਮੈਂ ਨਾਂ ਨਹੀਂ ਲੈਂਦਾ, ਪਰ ਜਿੰਨੇ ਵੱਡੇ ਮੌਲਵੀ ਸਾਹਿਬਾਨ ਨੇ ਜਿਹੜੇ ਤੁਹਾਨੂੰ ਬੜੇ ਪਿਆਰੇ ਲੱਗਦੇ ਨੇ, ਤੁਹਾਡੇ ਹੀਰੋ ਨੇ, ਉਹ ਇਸ ਤਮਾਮ ਜਿਹੜੇ ਠੱਗ ਨੇ ਮਿੱਲਾਂ ਵਾਲੇ, ਉਹ ਇਹਨਾਂ ਦੇ
ਘਰਾਂ ਤੇ ਡੇਰਿਆਂ ਤੇ ਇਹਨਾਂ ਦੇ ਦਫ਼ਤਰਾਂ ਦੇ ਚੌਕੀਆਂ ਭਰਦੇ ਨੇ, ਇਹਨਾਂ ਦੀਆਂ ਤਾਰੀਫਾਂ ਕਰਦੇ ਨੇ, ਫਤਵੇ ਦੇ ਦੇਣਗੇ ਵੀ ਇਹ ਸਿੱਧੇ ਹੀ ਜੰਨਤ 'ਚ ਨੇ। ਤੁਹਾਨੂੰ ਕਦੇ ਕੋਈ ਮੌਲਵੀ ਫਤਵਾ ਦਿੰਦਾ ਨਹੀਂ ਨਜ਼ਰ ਆਏਗਾ ਵੀ ਇਹ ਮਿੱਲ ਵਾਲੇ ਨੇ ਗਰੀਬ ਕਿਸਾਨ ਦਾ ਰੁਪਈਆ ਡੱਕਿਆ ਹੈ, ਲੇਟ ਕੀਤਾ ਹੈ, ਕੁਫਰ ਹੈ, ਅਤੇ ਇਹਨੇ ਅਗਰ ਇਹ ਕੰਮ ਜਾਰੀ ਰੱਖਿਆ ਤਾਂ ਰੱਬ ਇਹਨੂੰ ਸਜ਼ਾ ਦੇਗਾ। ਕਦੇ ਤੁਹਾਨੂੰ ਇੱਥੇ ਫਤਵਾ ਨਹੀਂ ਨਜ਼ਰ ਆਏਗਾ। ਕਿਸੇ ਮਾੜੇ ਦਾ ਪੁੱਤਰ ਕਤਲ ਕਰਦੇ ਕੋਈ ਵੱਡਾ ਮੌਲਵੀ ਉੱਤੇ ਫਤਵਾ ਨਹੀਂ ਦੇਗਾ ਵੀ ਇਹ ਜ਼ੁਲਮ ਹੋਇਆ। ਕਿਸੇ ਬੇਵਾ ਦੇ ਪਲਾਟ ਦੇ ਉੱਤੇ ਕਬਜ਼ਾ ਹੋ ਜਾਏ ਕੋਈ ਮੌਲਵੀ ਸਾਹਿਬ ਉੱਤੇ ਫਤਵਾ ਨਹੀਂ ਦੇਗਾ ਵੀ ਇਹ ਬੜਾ ਮਾੜਾ ਕੰਮ ਹੋਇਆ। ਸਾਰਿਆਂ ਨੂੰ ਆਪਣੇ ਆਪਣੇ ਤਲਕਾਤ ਦੀ ਪਈ, ਸਾਰੇ ਆਪਣਾ ਕੰਮ ਸਿੱਧਾ ਕੀਤੀ ਬੈਠੇ ਨੇ। ਹੁਣ ਮੈਨੂੰ ਦੱਸੋ ਵੀ ਕਰੀਏ ਤੇ ਕੀ ਕਰੀਏ। ਇੱਕ ਸ਼ੌਕਤ ਖਾਨਮ ਦਾ ਪੁੱਤਰ ਆਇਆ ਸੀ, ਉਹਨੇ ਤਾਂ ਕੀਤਾ ਸੀ, ਠੀਕ ਹੋਇਆ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ। ਇਹ ਕਿਸਾਨਾਂ ਕੋਲੋਂ ਮੈਂ ਪੁੱਛਣਾ ਵੀ ਹੱਥ ਉੱਤੇ ਕਰਕੇ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਵੀ ਗੰਨਾ ਪੂਰੇ ਟਾਈਮ 'ਤੇ ਮਿਲਣਾ ਚੱਲੀਆਂ ਸੀ ਜਾਂ ਨਹੀਂ। ਪਹਿਲੇ ਸਾਲ ਨਹੀਂ, ਸਾਡੀ ਹਕੂਮਤ ਪਹਿਲੇ ਸਾਲ ਸਾਨੂੰ ਸਮਝ ਨਹੀਂ ਸੀ ਆਈ, ਦੂਜੇ ਸਾਲ ਤੋਂ ਸਹੀ ਵੇਲੇ 'ਤੇ ਮਿਲਣਾ ਚੱਲੀਆਂ ਸੀ ਕਿ ਨਹੀਂ, ਪੂਰਾ ਗੰਨਾ ਤੁਲਿਆ ਸੀ ਕਿ ਨਹੀਂ, ਕਾਟ ਜਿੰਨੀ ਕੱਟਣੀ ਬਣਦੀ ਸੀ ਉਸ ਤੋਂ ਵੱਧ ਕੱਟਣ ਦਿੱਤੀ ਸੀ ਉਹਨੇ, ਨਹੀਂ ਕੱਟਣ ਦਿੱਤੀ ਸੀ। ਤੁਹਾਡਾ ਗੰਨਾ ਪੂਰਾ ਤੁਲਿਆ ਸੀ, ਤੁਹਾਨੂੰ ਪੂਰੇ ਰੁਪਈਏ ਲੱਭੇ ਸਨ ਅਤੇ ਵੇਲੇ 'ਤੇ ਲੱਭੇ ਸਨ। ਅਤੇ ਜੇ ਇਮਰਾਨ ਖਾਨ ਕਰਾ ਸਕਦਾ ਸੀ ਅਤੇ ਫਿਰ ਅਸੀਂ ਫਰਜ਼ ਆਪਣਾ ਪੂਰਾ ਕੀਤਾ ਜਿੰਨਾ ਸਾਨੂੰ ਇਮਰਾਨ ਖਾਨ ਨਾਲ ਕਰਨਾ ਚਾਹੀਦਾ ਸੀ। ਕੁਝ ਲੋਕਾਂ ਨੇ ਕੀਤਾ, ਮੈਂ ਨਾ ਕੁਝ ਲੱਖਾਂ ਲੋਕਾਂ ਨੇ ਕੀਤਾ, ਪਰ ਕਰੋੜਾਂ ਨੇ ਨਹੀਂ ਕੀਤਾ। ਹਾਂ, ਵੋਟ ਅਸਾਂ ਪਾਏ ਨੇ ਸਾਰਿਆਂ ਨੂੰ, ਉਹ ਮੈਂ ਮੰਨਣਾ ਤੁਸੀਂ ਸਾਰਿਆਂ ਨੇ ਵੋਟ ਪਾਏ ਨੇ, ਪਰ ਜਿਵੇਂ ਉਹਦੇ ਨਾਲ ਸਾਨੂੰ ਵੀ, ਜਿਵੇਂ ਉਹ ਤੁਹਾਡੇ ਲਈ ਬਾਹਾਂ ਟੁੰਗ ਲੈਂਦਾ ਸੀ, ਤੁਸੀਂ ਬਾਹਾਂ ਨਹੀਂ ਸੀ ਟੁੰਗਣੀਆਂ ਉਹਦੇ ਵਾਸਤੇ। ਉਦੋਂ ਅਸੀਂ ਆਨੇ ਸਾਨੂੰ ਕੀ, ਅਤੇ ਹੁਣ ਅਸੀਂ ਰੋਂਦੇ ਫਿਰਦੇ ਹਾਂ ਵੀ ਸਾਡਾ ਕੋਈ ਗੰਨਾ ਨਹੀਂ ਲੈਂਦਾ। ਪਰ ਗੱਲ ਬਹੁਤੀ ਲੰਮੀ ਹੋ ਗਈ, ਪਰ ਕਿਸਾਨਾਂ ਵਾਸਤੇ ਜ਼ਰੂਰੀ ਸੀ। ਅੱਛਾ ਜੀ, ਅਗਲੇ ਪਾਸੇ ਵੇਖੋ, ਕਮ ਅਜ਼ ਕਮ ਇਹਨੇ ਗੱਲ ਕੀਤੀ ਹੈ, ਤੁਸੀਂ ਤਾਰੀਫ ਕਰਨੀ ਬਣਦੀ ਹੈ। ਸਬਾ ਕਮਰ ਐਕਟਰੈਸ ਨੇ, ਵੈਸੇ ਤਾਂ ਨੋਰਮਲੀ ਤੁਹਾਨੂੰ ਪਤਾ ਐਕਟਰ ਗੱਲ ਗੁੱਲ ਕੋਈ ਨਹੀਂ ਕਰਦੇ, ਉਹ ਆਉਂਦੇ ਨੇ ਸਾਡਾ ਕੰਮ ਸਿੱਧਾ ਤੇ ਬਸ ਤੁਰਿਆ ਰਹੋ। ਉਹਨਾਂ ਬੜੀ ਸੋਹਣੀ ਗੱਲ ਕੀਤੀ, ਕੀ ਕੀਤੀ ਹੈ ਸੁਣੋ। I am part of this country, so of course. How does it affect you? The politics of Pakistan, इतनी जो volatile politics होती है, कैसे? शाहज़ाद ने बड़ी अच्छी बात की थी, और मुझे लगता है जैसे पहले आपके पास इतनी लिबर्टी थी कि आप खुल के कोई बात कर सकते थे। दुनिया में ये असूल है कि अगर आपको किसी बात से इख्तिलाफ है, आप उसका एहतजाज पुरअमन तरीके से कर सकते हैं। वो हमारे मुल्क में उसकी इजाजत नहीं रही। मुझे लगता है जैसे गुंडा राज बहुत ज्यादा हो गया है कि अगर हम अपने हक के लिए आवाज भी उठाना चाहते हैं, जो कि हमारा हक है, पर हमें उसकी इजाजत नहीं है। सो दैट मेक्स मी सैड। ਸੁਣ ਲਿਆ ਜੀ, ਉਹਨਾਂ ਵਾਜ਼ੇ ਅਲਫਾਜ਼ 'ਚ ਕਿਹਾ ਵੀ ਇਸ ਮੁਲਕ 'ਚ ਗੁੰਡਾ ਰਾਜ ਹੈ, ਇੱਥੇ ਗੱਲ ਨਹੀਂ ਕਰ ਸਕਦੇ, ਅਸੀਂ ਦਿਲ ਦੀ ਗੱਲ ਹੀ ਨਹੀਂ ਕਰ ਸਕਦੇ, ਕਰ ਲਈਏ ਤਾਂ ਚੁੱਕੇ ਜਾਈਦਾ। ਇਹ ਜੇ ਅਸਲ ਰੌਲਾ। ਜਿੱਦਣ ਅਸੀਂ ਸਾਰੇ ਹੀ ਇਸ ਤਰੀਕੇ ਨਾਲ ਗੱਲ ਕਰਨਾ ਸ਼ੁਰੂ ਹੋ ਗਏ ਤਾਂ ਫਿਰ ਚੌਧਰੀ ਨਿਜ਼ਾਮੁਦੀਨ ਥੋੜ੍ਹਾ ਜਿਹਾ ਪਿਛਾਂ ਹੋਏਗਾ। ਜਿਸ ਤਰ੍ਹਾਂ ਅਸੀਂ ਬਰਦਾਸ਼ਤ ਕਰਦੇ ਗਏ ਔਰ ਅਸੀਂ ਇਸ ਗੱਲ ਨੂੰ ਰੂਟੀਨ ਦੀ ਗੱਲ ਬਣਾ ਲਈ, ਉਹ ਹੋਰ ਚੜ੍ਹਦਾ ਆਏਗਾ ਉੱਤੇ। ਔਰ ਇਹ ਜਿਹੜੀ ਅਸ਼ਰਾਫੀਆ ਇਹਨਾਂ ਨੂੰ ਤਾਂ ਬਿਲਕੁਲ ਇਸ ਗੱਲ ਦਾ ਫਾਇਦਾ। ਅਗਲੀ ਖਬਰ, ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਡੀਲ ਕਰਨ ਦੇ ਹੱਕ 'ਚ ਨਹੀਂ, ਸਮੀ ਇਬਰਾਹਿਮ ਸਾਹਿਬ ਦੀ ਖਬਰ ਹੈ। ਇਹ ਗੱਲ ਵੀ ਦਰੁਸਤ ਹੈ। ਮੈਂ ਅਲਾਮਾ ਰਾਜਾ ਨਾਸਰ ਅਬਾਸ ਸਾਹਿਬ ਨੂੰ ਬੜਾ ਦਲੇਰ ਆਦਮੀ ਪਾਇਆ। ਮੈਂ ਚੀਫ ਆਫ ਸਟਾਫ ਦਾ ਇਮਰਾਨ ਖਾਨ ਸਾਹਿਬ ਦਾ, ਉਸ ਮਾਰਫਤ ਮੇਰੀ ਇਹਨਾਂ ਨਾਲ ਮੁਲਾਕਾਤ ਵੀ ਨਹੀਂ ਸੀ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਪਾਰਟੀ ਦੇ ਜਿਹੜੇ ਅਕਾਬਰੀਨ ਸਨ, ਉਹਨਾਂ ਨਾਲ ਮੇਰੀ ਮੁਲਾਕਾਤ ਹੁੰਦੀ ਰਹੀ। ਜਿੰਨੇ ਵੀ ਸਿਆਸੀ ਇਤਿਹਾਸ ਸਾਡੇ ਰਹੇ ਨੇ, ਉਹਨਾਂ 'ਚੋਂ ਸਭ ਤੋਂ ਘੱਟ ਇਹਨਾਂ ਤੰਗ ਕੀਤਾ ਹੈ, ਸਭ ਤੋਂ ਜ਼ਿਆਦਾ ਇਹ ਜਿਹੜਾ ਨੇ ਉਹ ਤਾਵਨ ਕਰਦੇ ਸਨ ਔਰ ਬੜੀ ਦਲੇਰੀ ਨਾਲ ਇਮਰਾਨ ਖਾਨ ਦੇ ਨਾਲ ਖਲੋਤੇ ਨੇ, ਜਿੱਥੇ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ, ਸਤਾਇਸ਼ ਕਰਦੇ ਇਹਨਾਂ ਦੀ। ਅੱਗੋਂ ਸ਼ਾਕਰ ਅਵਾਨ ਸਾਹਿਬ ਨੂੰ ਅਸੀਂ ਮੁਬਾਰਕਬਾਦ ਦਿੰਦੇ। ਮਾੜੇ ਘਰ ਦਾ ਚੰਗਾ ਮੁੰਡਾ ਹੈ, ਮਿਹਨਤ ਕਰਦਾ ਹੈ, ਸਹਾਫੀ ਹੈ ਲਾਹੌਰ ਤੋਂ। ਇਹ ਪ੍ਰੈਸ ਕਲੱਬ ਦਾ ਇਲੈਕਸ਼ਨ ਜਿੱਤੇ ਨੇ। ਹੋਰ ਵੀ ਜਿੰਨੇ ਸਾਥੀਆਂ ਨੇ ਪ੍ਰੈਸ ਕਲੱਬ ਦਾ ਇਲੈਕਸ਼ਨ ਜਿੱਤਿਆ ਹੈ, ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਢੇਰੋਂ ਢੇਰ ਮੁਬਾਰਕ ਹੋਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਮਿਲਟਰੀ ਟਰਾਇਲ 'ਚ ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਨੇ, ਉਹ ਆਖਰਕਾਰ ਹੁਣ ਕੋਟ ਲਖਪਤ ਜੇਲ੍ਹ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ। ਚਲੋ ਉਹਨਾਂ ਦੇ ਘਰ ਵਾਲੇ ਮਿਲਣਾ ਸ਼ੁਰੂ ਹੋਣਗੇ, ਲੇਕਿਨ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਮਿਲਟਰੀ ਕੋਰਟਸ ਨੇ। 10-10 ਸਾਲ ਦੀ ਸਜ਼ਾ ਦੇ ਛੱਡੀ। ਵੇਖੋ, ਪੂਰੀ ਦੁਨੀਆ 'ਚ ਕਿਤੇ ਸਜ਼ਾ ਨਹੀਂ ਹੁੰਦੀ ਇਤਜਾਜ ਕਰਨ ਦੀ। ਆਪੇ ਹੀ ਸਾਰਾ ਵਾਕਿਆ ਬਣਾਇਆ, ਆਪੇ ਹੀ ਆਪਣੇ ਬੰਦਿਆਂ ਕੋਲੋਂ ਅੱਗ ਲਵਾਈ, ਆਪੇ ਹੀ ਸਿਕਿਉਰਿਟੀ ਪਿੱਛੇ ਕਰਾਈ, ਸਾਰਾ ਕੁਛ ਆਪ ਕਰਕੇ ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ 10-10 ਸਾਲ ਦੀ ਸਜ਼ਾ ਦੇ ਦਿੱਤੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਜਾਣੇ ਜ਼ਰਾ ਵਿਆਹ ਵਾਲੇ ਪਾਸੇ ਵੀ ਜਾਣੇ। ਅਨਸਾਰ ਅਬਾਸੀ ਸਾਹਿਬ ਆਉਂਦੇ ਨੇ ਵੀ ਪੂਰਾ ਪਾਕਿਸਤਾਨ ਜੇ ਤੁਹਾਡੇ ਨਾਲ ਹੈ ਤਾਂ ਮਨਫੀ ਸਿਆਸਤ ਕਿਉਂ ਕਰਦੇ ਹੋ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪੂਰਾ ਪਾਕਿਸਤਾਨ ਤੁਹਾਡੇ ਨਾਲ ਹੈ, ਵੋਟ ਵੀ ਉਹਨਾਂ ਤੁਹਾਨੂੰ ਪਾਏ ਨੇ। ਅਨਸਾਰ ਅਬਾਸੀ ਸਾਹਿਬ ਜਿੱਤ ਵੀ ਗਏ ਹੋ ਤੁਸੀਂ, ਪਰ ਹੁਣ ਤੁਸੀਂ ਮਨਫੀ ਸਿਆਸਤ ਇਹ ਨਾ ਕਰੋ, ਮਤਲਬ ਚੁੱਪ ਕਰਕੇ ਘਰ ਬਹਿ ਜਾਓ, ਤੁਹਾਡਾ ਇਲੈਕਸ਼ਨ ਕਿਸੇ ਨੇ ਖੋਹ ਲਿਆ। ਬੱਲੇ ਉਹ ਸ਼ੇਰ ਬਗਿਆ, ਮੈਂ ਤੇ ਰਾਜ਼ੀ ਹਾਂ ਤੇਰੇ 'ਤੇ, ਤੇਰੀ ਮੁਨਾਫਕਤ 'ਤੇ ਵੀ ਰਾਜ਼ੀ ਹਾਂ ਅਨਸਾਰ ਭਰਾ। ਜਿੱਡੇ ਵੱਡੇ ਅਨਸਾਰ ਅਬਾਸੀ ਸਾਹਿਬ ਮੁਨਾਫਕ ਨੇ, ਮੈਂ ਪਾਕਿਸਤਾਨ ਦੇ ਵਿੱਚ ਓਡਾ ਵੱਡਾ ਮੁਨਾਫਕ ਸ਼ਾਇਦ ਹੀ ਕੋਈ ਵੇਖਿਆ ਹੋਵੇ। ਦਿਨ ਦਾ ਆਗਾਜ਼ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਨਾਲ ਕਰਦੇ ਨੇ, ਅਤੇ ਫਿਰ ਸਾਰਾ ਦਿਨ ਝੂਠ ਮਾਰਦਾ ਹੈ ਬੰਦਾ, ਅਤੇ ਸਾਰਾ ਦਿਨ ਮੁਨਾਫਕਤ ਕਰਦਾ ਹੈ। ਹੁਣ ਆਉਂਦਾ ਹੈ ਕਿ ਅਗਰ ਪੂਰਾ ਪਾਕਿਸਤਾਨ ਤੁਹਾਡੇ ਨਾਲ ਹੈ ਤਾਂ ਮੁਸਬਤ ਸਿਆਸਤ ਕਰੋ, ਰੌਲਾ ਕਿਉਂ ਪਾਉਂਦੇ ਜੀ।
ਮਤਲਬ ਪੂਰਾ ਪਾਕਿਸਤਾਨ ਨਾਲ ਹੈ, ਪੂਰੇ ਪਾਕਿਸਤਾਨ ਨੇ ਵੋਟ ਦਿੱਤਾ 8 ਫਰਵਰੀ 'ਚ, ਮੈਂਡੇਟ ਦਿੱਤਾ, ਉਹਨਾਂ ਚੋਰੀ ਕਰ ਲਿਆ। ਹੁਣ ਮੁਸਬਤ ਸਿਆਸਤ ਤੇ ਵੀ ਚੁੱਪ ਕਰਕੇ ਘਰ ਬਹਿ ਜਾਈਏ। ਹੈਰਾਨੀ ਹੈ ਬਈ ਮੈਨੂੰ, ਕੀ ਕਰਦੇ ਹੋ ਤੁਸੀਂ ਤੇ ਕਿਹੜੀਆਂ ਗੱਲਾਂ ਕਰਦੇ ਹੋ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਨਾਬ ਸ਼ਹਬਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਤਾਰੀਖ ਗਵਾਹ ਹੈ ਮੁਸਲਿਮ ਲੀਗ ਨੂਨ ਨੇ ਔਰ ਕਾਇਦ ਨਵਾਜ਼ ਸ਼ਰੀਫ ਨੇ ਹਮੇਸ਼ਾ ਅਸੂਲਾਂ ਦੀ ਸਿਆਸਤ ਕੀਤੀ। ਬਿਲਕੁਲ ਜੀ, ਇਹ ਅਸੂਲਾਂ ਨਾਲ ਹੀ ਤੁਸੀਂ 18 ਸੀਟਾਂ ਜਿੱਤ ਕੇ ਮੇਰਾ ਮਤਲਬ ਹੈ ਹਕੂਮਤ ਬਣਾਈ ਬੈਠੇ ਹੋ। ਅਸੂਲਾਂ ਨਾਲ ਹੀ ਮਰੀਮ ਵੀ ਹਾਰੀ ਹੈ, ਨਵਾਜ਼ ਸ਼ਰੀਫ ਵੀ ਹਾਰਿਆ, ਪਰ ਹਕੂਮਤ 'ਚ ਬੈਠੇ ਹੋ। ਇਹ ਅਸੂਲ ਪਸੰਦੀ ਤੁਹਾਡੀ। ਜੇ ਤੁਸੀਂ ਬੇਅਸੂਲੇ ਹੁੰਦੇ ਤਾਂ ਫਿਰ ਪਤਾ ਨਹੀਂ ਕੀ ਕਰ ਛੱਡਦੇ। ਜੇ ਹਜੇ ਇਹ ਵੀ ਅਸੂਲ ਨੇ ਤਾਂ ਫਿਰ ਸੋਚੋ, ਜੇ ਬੇਅਸੂਲੇ ਹੁੰਦੇ ਤਾਂ ਫਿਰ ਤੁਸੀਂ ਕਿੱਥੋਂ ਤੱਕ ਕੱਪੜਦੇ ਤੇ ਕਿਹੜਾ ਕੰਮ ਕਰਦੇ। ਬਹਰਹਾਲ ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਇਹਨਾਂ ਤੋਂ ਇਹੀ ਜਾਣੇ। ਅੱਛਾ ਜੀ, ਅੱਗੋਂ ਤਾਰਿਕ ਮਤੀਨ ਸਾਹਿਬ ਨੇ ਨਵਾਂ ਹੀ ਕੱਟਾ ਖੋਲ੍ਹ ਦਿੱਤਾ। ਉਹਨਾਂ ਕਿਹਾ ਜੀ ਨਵਾਜ਼ ਸ਼ਰੀਫ ਦੇ ਪੋਤੇ ਦੀ ਸ਼ਾਦੀ ਹੋਈ, ਉਹਦੇ 'ਚ ਕੈਪਟਨ ਸਫਦਰ ਸਾਹਿਬ ਆਪਣੀ ਅਹਿਲੀਆ ਦੇ ਨਾਲ ਨਜ਼ਰ ਹੀ ਨਹੀਂ ਆਏ, ਮੀਆਂ ਮੁਰਾਦਰਾਨ ਦੇ ਨਾਲ ਵੀ ਨਜ਼ਰ ਨਹੀਂ ਆਏ, ਦੁਲਹਾ ਦੁਲਹਨ ਦੇ ਨਾਲ ਵੀ ਨਜ਼ਰ ਨਹੀਂ ਆਏ, ਉਹਦੇ ਪਿਓ ਜਿਹੜਾ ਦੁਲਹਾ ਦਾ ਸੀ ਹੁਸੈਨ ਨਵਾਜ਼ ਸਾਹਿਬ ਉਹਦੇ ਨਾਲ ਵੀ ਨਜ਼ਰ ਨਹੀਂ ਆਏ। ਉਹਨਾਂ ਕਿਹਾ ਕੈਪਟਨ ਸਫਦਰ ਸਾਹਿਬ ਨੂੰ ਕੀ ਦੇਸ ਨਿਕਾਲਾ ਦਿੱਤਾ। ਇੱਕ ਆਮ ਹੈ, ਉੱਥੇ ਨਜ਼ਰ ਆਏ ਨੇ ਵਿਆਹ 'ਤੇ ਉਹ ਨਜ਼ਰ ਆਏ ਨੇ, ਪਰ ਕਿਸੇ ਤਸਵੀਰ 'ਚ ਨਜ਼ਰ ਨਹੀਂ ਆਏ। ਦੂਜੇ ਪਾਸੇ ਸਾਡੀ ਬਾਜੀ, ਤਸਵੀਰਾਂ ਵੇਖੋ, ਵੀਡੀਓ ਵੇਖੋ, ਬਾਜੀ ਨੇ ਜਿਹੜੀ ਦੁਲਹਨ ਨੂੰ ਵੀ ਮਾਤ ਦੇ ਛੱਡੀ। ਉਹ ਦੁਲਹਨ ਵਿਚਾਰੀ ਕਾਹਦੀ ਦੁਲਹਨ ਲੱਗਣ ਡਈ ਸੀ, ਜਿੰਨੀ ਦੁਲਹਨ ਸਾਡੀ ਬਾਜੀ ਲੱਗਣ ਡਈ ਸੀ। ਬਾਜੀ ਨੇ ਉਡਾ ਕੇ ਰੱਖ ਦਿੱਤੀ ਅਰਸ਼ ਹੈ। ਬਾਜੀ ਨੇ ਇਹ ਵੀ ਨਹੀਂ ਸੋਚਿਆ ਵੀ ਉਹ ਬੱਚੀ ਦਾ ਦਿਨ ਹੈ, ਚਲੋ ਉਹਨੂੰ ਮੈਂ ਅੱਜ ਸੋਹਣੀ ਲੱਗਣ ਦੇ ਦਿਆਂ, ਮੈਂ ਤਾਂ ਚਲੋ ਰੋਜ਼ ਹੀ ਲੱਗਦੀ ਹੈ ਭੈਣ ਸਾਡੀ, ਪਰ ਉਹਨੇ ਬਾਜੀ ਨੇ ਫੜਕਾ ਕੇ ਰੱਖ ਦਿੱਤਾ। ਦੂਸਰੇ ਪਾਸਿਓਂ ਜਨਾਬ ਸ਼ਹਿਜ਼ਾਦ ਅਕਬਰ ਸਾਹਿਬ ਸਾਨੂੰ ਆਉਂਦੇ ਨੇ ਕਿ ਉਹਨਾਂ ਖਬਰ ਦਿੱਤੀ, ਉਹਨਾਂ ਕਿਹਾ ਜੀ ਆਰਮੀ ਚੀਫ ਆਉਂਦੇ ਨੇ ਕਿ ਮਰੀਮ ਨਵਾਜ਼ ਸਾਹਿਬ ਤਕਰੀਰ ਬਹੁਤ ਅੱਛੇ ਕਰਦੇ ਨੇ ਅਤੇ ਉਹ ਆਪਣੇ ਆਪ ਨੂੰ ਕੈਰੀ ਬਹੁਤ ਅੱਛਾ ਕਰਦੇ ਨੇ। ਕੈਰੀ ਦਾ ਮਤਲਬ ਹੁਣ ਕਿਵੇਂ ਸਮਝਾਵਾਂ ਪਿੰਡਾਂ ਵਾਲਿਆਂ ਨੂੰ। ਕੈਰੀ ਇੱਕ ਤਾਂ ਉਹ ਆਪਾਂ ਹਾਕੀ 'ਚ ਕੈਰੀ ਕਰੀਦੀ ਸੀ ਨਾ, ਗੇਂਦ ਲੈ ਕੇ ਜਾਈਦੀ ਸੀ, ਉਂਝ ਹੀ ਸਮਝੋ ਵੀ ਆਪਣੇ ਕੱਪੜੇ ਛੱਪੜੇ ਤੁਰਨਾ ਫਿਰਨਾ, ਸ਼ਬਾ ਸਾਰਾ ਜਿਹੜਾ ਬੰਦੇ ਦਾ ਜਿਹੜਾ ਆਪਣਾ ਨਿੱਕ ਸੁੱਖ ਸਾਰਾ ਬੜੇ ਅੱਛੇ ਤਰੀਕੇ ਨਾਲ ਕਰਨਾ, ਉਹਨੂੰ ਆਉਂਦੇ ਨੇ ਅੰਗਰੇਜ਼ੀ 'ਚ ਵੀ ਬੜਾ ਅੱਛਾ ਕੈਰੀ ਕਰਦਾ ਆਪਣੇ ਆਪ ਨੂੰ ਜਾਂ ਕਰਦੀ ਹੈ। ਬਹਰਹਾਲ ਸਾਡੀ ਤੇ ਸਾਡੇ ਲਈ ਤੇ ਬਾਇਸੇ ਇਹਤਰਾਮ ਨੇ, ਅਸੀਂ ਤੇ ਕਦੀ ਜ਼ਾਤੀ ਗੱਲ ਕੋਈ ਕੀਤੀ ਨਹੀਂ। ਸ਼ਹਿਜ਼ਾਦ ਅਕਬਰ ਸਾਹਿਬ ਦੀ ਸਟੋਰੀ ਹੈ ਤੁਹਾਡੇ ਸਾਹਮਣੇ ਰੱਖੀ। ਅੱਗੋਂ ਇਮਤਿਆਜ਼ ਗੁਲ ਸਾਹਿਬ ਨੇ, ਪਾਕਿਸਤਾਨ ਦੇ ਬੜੇ ਮੰਨੇ ਪਰਮੰਨੇ ਐਨਾਲਿਸਟ ਨੇ, ਮੈਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਦਾ। ਪਾਕਿਸਤਾਨ ਪੂਰੇ 'ਚ ਹੀ ਇਹਨਾਂ ਦਾ ਬੜਾ ਇਹਤਰਾਮ ਹੈ, ਬੜੇ ਡੀਸੈਂਟ ਆਦਮੀ ਨੇ, ਬੜਾ ਅੱਛਾ ਕੰਮ ਕਰਦੇ ਨੇ। ਉਹਨਾਂ ਕਿਹਾ ਵੀ ਇੱਕ ਮਕਰੂਜ਼ ਮੁਲਕ ਹੈ ਔਰ ਸੂਬਾ ਵੀ ਮਕਰੂਜ਼ ਹੈ, ਬੁਰੇ ਹਾਲ ਨੇ ਲੋਕਾਂ ਦੇ ਭੁੱਖ ਨਾਲ, ਲੋਕਾਂ ਨੂੰ ਨਾ ਖੁਰਾਕ ਪੂਰੀ ਲੱਭ ਰਹੀ ਹੈ। ਮੈਂ ਹੁਣੇ ਤੁਹਾਨੂੰ ਦੱਸਿਆ ਵੀ ਮਿੱਲਾਂ ਚੱਲੀਆਂ, ਕਿਸਾਨਾਂ ਦਾ ਬੁਰਾ ਹਾਲ ਹੈ। ਅਤੇ ਉਹ ਆਂਦੇ ਨੇ ਕਿ ਉੱਥੋਂ ਦੀ ਜਿਹੜੀ ਚੀਫ ਮਿਨਿਸਟਰ ਹੈ ਉਹ ਹਿੰਦੁਸਤਾਨ ਤੋਂ ਪਹਿਲਾਂ ਕੱਪੜੇ ਮੰਗਾਏ ਬੜੇ ਹੀ ਮਹਿੰਗੇ, ਫਿਰ ਉਹ ਪਾਏ ਔਰ ਏਡੇ ਭੜਕੀਲੇ ਕੱਪੜੇ। ਉਹਨਾਂ ਆਖਿਆ ਵੀ ਇਹ ਚੀਫ ਮਿਨਿਸਟਰ ਵੈਸੇ ਤਾਂ ਕੋਈ ਪਾਏ, ਉਹਦੀ ਆਪਣੀ ਮਰਜ਼ੀ ਹੈ, ਪਰ ਜਦੋਂ ਤੁਸੀਂ ਚੀਫ ਮਿਨਿਸਟਰ ਹੋ ਤੁਸੀਂ ਆਵਾਮ ਦੀ ਪ੍ਰਾਪਰਟੀ ਹੋ, ਫਿਰ ਖਿਆਲ ਕਰੋ। ਅਤੇ ਤੁਸੀਂ ਇਹ ਕੀ ਕਰਨ ਡਏ ਹੋ। ਇਮਤਿਆਜ਼ ਗੁਲ ਸਾਹਿਬ ਤੁਸੀਂ ਇਹ ਗੱਲ ਕਰ ਦਿੱਤੀ ਹੈ। ਗੁਲ ਸਾਹਿਬ ਇਹ ਤੁਹਾਡੇ ਕਿ ਇਹਨਾਂ ਮਗਰ ਚੜ੍ਹ ਜਾਣਾ ਲਾਠੀ ਲੈ ਕੇ ਨਾ ਆਖਣਾ ਵੀ ਔਰਤ ਕਾਰਡ ਖੇਡ ਦੇਣਾ, ਇਹਨਾਂ ਨੇ ਆਖਣਾ ਉਹਨਾਂ ਦੇ ਕੱਪੜਿਆਂ ਦੀ ਗੱਲ ਕਰ ਦਿੱਤੀ ਤੁਸੀਂ, ਤੁਹਾਡੀ ਐਸੀ ਦੀ ਤੈਸੀ, ਕਿਉਂਕਿ ਇਹਨਾਂ ਦੇ ਕੋਲ ਇਹੀ ਕੰਮ ਹੈ। ਇਸੇ ਕੰਮ ਦੇ ਨਾਲ ਬਹਰਹਾਲ ਹੈ ਜੋ ਭਾਅ ਸਫਦਰ ਨਾਲ ਕਰ ਰਹੇ ਨੇ ਬੜਾ ਮਾੜਾ ਕਰ ਰਹੇ ਨੇ। ਭਾਅ ਸਫਦਰ ਨੂੰ ਵਿਆਹ 'ਤੇ ਬਿਲਕੁਲ ਸੱਦਿਆ ਸੀ, ਲੇਕਿਨ ਉਹਦੀ ਤਸਵੀਰ ਕਿਸੇ ਜਗ੍ਹਾ 'ਤੇ ਘਰ ਦੇ ਕਿਸੇ, ਇਹ ਨਹੀਂ ਵੀ ਬਾਜੀ ਮਰੀਮ ਨਾਲ, ਬਾਜੀ ਮਰੀਮ ਦੀਆਂ ਸਾਰੀਆਂ ਤਸਵੀਰਾਂ ਕੱਲੀ ਦੀਆਂ ਹੀ ਨੇ। ਹੁਣ ਇਹ ਪਤਾ ਨਹੀਂ ਭਾਅ ਸਫਦਰ ਗੁੱਸੇ ਆ ਬਾਜੀ ਦੇ ਨਾਲ ਜਾਂ ਕੀ ਗੱਲ, ਇਹ ਉਹਨਾਂ ਦਾ ਘਰ ਦਾ ਮਾਮਲਾ, ਮੈਨੂੰ ਕੋਈ ਲੈਣ ਦੇਣ ਨਹੀਂ, ਲੇਕਿਨ ਪਰ ਚਲੋ ਆਵਾਮ ਵਾਸਤੇ ਹੀ ਤਸਵੀਰਾਂ ਖਿਚਵਾਓ। ਦੇਖੋ ਜਿਹੜੀ ਫਸਟ ਲੇਡੀ ਹੁੰਦੀ ਹੈ ਨਾ, ਜਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਫਸਟ ਜੈਂਟਲਮੈਨ ਹੈ, ਉਹ ਆਵਾਮ ਦੀ ਮਲਕੀਅਤ ਹੁੰਦਾ, ਉਹਦੀ ਤਸਵੀਰ ਨਾਲ ਲਾਉਣਾ ਇੱਕ ਆਵਾਮੀ ਮਲਕੀਅਤ ਹੈ, ਆਵਾਮ ਵੇਖਣਾ ਚਾਹੁੰਦੀ ਹੈ। ਰੱਬ ਨੇ ਇੱਕ ਸਾਥ ਬਣਾਇਆ, ਬੜਾ ਸੋਹਣਾ ਸਾਥ ਬਣਾਇਆ, ਅਤੇ ਇਹਦੇ ਤੋਂ ਮੇਰਾ ਮਤਲਬ ਇਹਦਾ ਮਸਲਾ ਕੀ ਹੈ। ਔਰ ਭਾ ਉੱਥੇ ਆਇਆ ਵੀ ਸੀ, ਆਬਦ ਸ਼ੇਰ ਅਲੀ ਨਾਲ ਭਾ ਨੇ ਤਸਵੀਰ ਵੀ ਖਿਚਵਾਈ। ਮਤਲਬ ਆਬਦ ਸ਼ੇਰ ਅਲੀ ਤੋਂ ਇਲਾਵਾ ਹੋਰ ਕਿਸੇ ਬੰਦੇ ਨੇ ਭਾ ਨਾਲ ਤਸਵੀਰ ਹੀ ਨਹੀਂ ਖਿਚਾਈ, ਨਾ ਨਵਾਜ਼ ਸ਼ਰੀਫ ਸਾਹਿਬ, ਨਾ ਸ਼ਹਬਾਜ਼ ਸ਼ਰੀਫ, ਨਾ ਹੁਸੈਨ ਨਵਾਜ਼ ਸਾਹਿਬ, ਨਾ ਮੁੰਡੇ ਨੇ, ਨਾ ਦੁਲਹਨ ਨੇ, ਨਾ ਬਾਜੀ ਮਰੀਮ ਨੇ, ਨਾ ਬਾਜੀ ਮਰੀਮ ਦੇ ਕਿਸੇ ਬੱਚਿਆਂ ਦੀ ਤਸਵੀਰ ਆਈ। ਸੋ ਮਚ ਸੋ ਕਿ ਜੁਨੇਦ ਸਫਦਰ ਦੀ ਤਸਵੀਰ ਨਹੀਂ ਆਈ। ਬਈ ਤਸਵੀਰ ਸੋਹਣੀ ਬੜੀ ਆਉਂਦੀ, ਬਾਜੀ ਦੇ ਬੱਚੇ ਹੁੰਦੇ, ਇੱਕ ਗਰੁੱਪ ਫੋਟੋ ਬਣਦੀ ਨਾ, ਬਾਜੀ ਉੱਧਰੋਂ ਹੁਸੈਨ ਨਵਾਜ਼ ਹੁੰਦਾ, ਹਸਨ ਨਵਾਜ਼ ਹੁੰਦਾ, ਉਹਨਾਂ ਦੀਆਂ ਬੁੱਢੀਆਂ ਹੁੰਦੀਆਂ, ਨਵਾਜ਼ ਸ਼ਰੀਫ ਸਾਹਿਬ ਹੁੰਦੇ ਔਰ ਬਾਜੀ ਹੁੰਦੀ, ਬਾਜੀ ਦੇ ਬੱਚੇ ਹੁੰਦੇ, ਬਾਜੀ ਦਾ ਸ਼ੌਹਰ ਹੁੰਦਾ, ਇੱਕ ਗਰੁੱਪ ਫੋਟੋ ਬਣਦੀ। ਭਾ ਵੀ ਚਲੋ ਵਿੱਚ ਖਲੋਤਾ ਚੰਗਾ ਲੱਗਦਾ, ਭਾ ਤਿਆਰ ਸ਼ਿਆਰ ਹੋ ਕੇ ਆਇਆ ਸੀ ਮਾਨਸੇਰੇ ਤੋਂ, ਇਹ ਨਹੀਂ ਵੀ ਤਿਆਰ ਨਹੀਂ ਸੀ ਹੋਇਆ, ਕੱਪੜੇ ਵੀ ਸੋਹਣੇ ਪਾਏ ਸਨ, ਮਫਰਲ ਸ਼ਫਰਲ ਪਾਇਆ ਸੀ, ਆਪਣਾ ਕੋਟ ਪਾਇਆ ਸੀ, ਸਾਰਾ ਕੰਮ ਠੀਕ ਸੀ। ਪਰ ਉੱਥੇ ਆਬਦ ਸ਼ੇਰ ਅਲੀ ਨਾਲ ਹੀ ਬਹਿ ਕੇ ਅਤੇ ਹੋਰ 2-4 ਬੰਦਿਆਂ ਨਾਲ ਬਹਿ ਕੇ ਰੋਟੀ ਪਾਣੀ ਖਾ ਕੇ ਤੋਂ ਵਿਚਾਰਾ ਉੱਠ ਕੇ ਚਲਾ ਗਿਆ। ਸੁਣਿਆ ਵੀ ਉੱਥੇ ਜਿਹੜੀਆਂ ਮੁਰਗੇ ਦੀਆਂ ਲੱਤਾਂ ਸਨ ਨਾ, ਕੋਈ ਬੱਕਰੇ ਦੀਆਂ ਲੱਤਾਂ ਜਿਹੜੀਆਂ ਹਾਂਜੀ, ਉੱਥੇ ਇੱਕ ਮੀਡੀਆ ਨਾਲ ਰਿਲੇਟਡ ਦੋਸਤ ਗਿਆ ਸੀ, ਉਹਨੇ ਦੱਸਿਆ ਵੀ ਜਨਾਬ ਬੱਕਰੇ ਨਾਲ ਰਿਲੇਟਡ ਜਿਹੜਾ ਨਾ ਆਪਣਾ ਮੁਰਗੇ ਦੀਆਂ ਜਿਹੜੀਆਂ ਲੱਤਾਂ ਦੇ, ਮੈਂ ਤਾਂ ਨਹੀਂ ਵੇਖੀਆਂ ਇਹੋ ਜਿਹੀਆਂ ਮੁਰਗੇ ਦੀਆਂ ਲੱਤਾਂ ਬਈ, ਅਤੇ ਇਹ ਕਿੱਥੋਂ ਲਿਆਂਦੀਆਂ ਨੇ, ਕਿਹੜਾ ਮੁਰਗਾ ਸੀ ਇਹੋ ਜਿਹਾ। ਬਹਰਹਾਲ ਉੱਥੇ ਹਿੰਦੁਸਤਾਨ ਦੇ ਵੀ ਆਏ ਸਨ ਮਹਿਮਾਨ, ਹੁਣ ਇਹ ਮੈਨੂੰ ਨਹੀਂ ਪਤਾ ਵੀ ਉੱਥੋਂ ਕਿਤੇ ਨਹੀਂ ਮੰਗਾ ਲਿਆ ਸਾਰਾ ਕੰਮ। ਆਖਰੀ ਖਬਰ ਤੁਹਾਡੇ ਸਾਹਮਣੇ ਨਜਮ ਸੇਠੀ ਸਾਹਿਬ ਦੀ ਰੱਖਦੇ ਨੇ। ਨਜਮ ਸੇਠੀ ਸਾਹਿਬ, ਇਹ ਸੋਸ਼ਲ ਮੀਡੀਆ 'ਤੇ ਰਿਪੋਰਟ ਹੋਇਆ ਵੀ ਇੰਗਲੈਂਡ ਗਏ ਅਤੇ ਮਿਲਣਾ ਚਾਹੁੰਦੇ ਸਨ ਨਵਾਜ਼ ਸ਼ਰੀਫ ਸਾਹਿਬ ਨੂੰ। ਨਵਾਜ਼ ਸ਼ਰੀਫ ਸਾਹਿਬ ਨੇ ਮੁਲਾਕਾਤਾਂ ਕੀਤੀ।
ਜਿਸ ਵੇਲੇ ਮੁਲਾਕਾਤ ਨਾ ਕੀਤੀ ਤਾਂ ਉਹਨਾਂ ਹੇਠ ਉੱਤੇ 3-4 ਪ੍ਰੋਗਰਾਮ ਨਵਾਜ਼ ਸ਼ਰੀਫ ਦੇ ਖਿਲਾਫ ਕੀਤੇ। ਇਹ ਅਸੂਲ ਪਸੰਦੀ ਇਹਨਾਂ ਦੀ ਚੈੱਕ ਕਰੋ ਜ਼ਰਾ, ਬਾਬੇ ਸਾਡੇ ਜਿਹੜੇ ਬਜ਼ੁਰਗ ਨੇ ਨਾ ਸਾਰੇ, ਇਹਨਾਂ ਦੀ ਅਸੂਲ ਪਸੰਦੀਆਂ ਚੈੱਕ ਕਰੋ ਜ਼ਰਾ ਸਾਡੇ ਬਜ਼ੁਰਗਾਂ ਦੀਆਂ। ਉਹਨਾਂ ਉਹਦੇ ਖਿਲਾਫ 3-4 ਪ੍ਰੋਗਰਾਮ ਠੋਕੇ ਨਵਾਜ਼ ਸ਼ਰੀਫ ਦੇ। ਉਸ ਤੋਂ ਬਾਅਦ ਉਹਨਾਂ ਨੇ ਹੁਣ ਮੁੰਡੇ ਦਾ ਵਿਆਹ ਸੀ ਤਾਂ ਉਹਨਾਂ ਸੱਦਾ ਭੇਜ ਦਿੱਤਾ ਅਤੇ ਨਾਲ ਹੀ ਨਜਮ ਸੇਠੀ ਸਾਹਿਬ ਨੇ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ ਨਵਾਜ਼ ਸ਼ਰੀਫ ਸਾਹਿਬ ਦੇ। ਉਹਨਾਂ ਨੇ ਮਨਮੋਹਨ ਸਿੰਘ ਜਿਹੜੇ ਵਫਾਤ ਪਾ ਗਏ ਨੇ, ਉੱਥੇ ਮੇਰਾ ਮਤਲਬ ਹੈ ਪ੍ਰਾਈਮ ਮਿਨਿਸਟਰ ਸਨ ਹਿੰਦੁਸਤਾਨ ਦੇ, ਬੜੇ ਚੰਗੇ ਬੰਦੇ ਸਨ। ਉਹਨਾਂ ਆਖਿਆ ਵੀ ਮਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਮਿਲੇ ਸਨ, ਅਤੇ ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਮੇਰੇ ਤੋਂ ਵੱਡਾ ਇਕੋਨਮਿਸਟ। ਮੈਂ ਵੀ ਟਵੀਟ ਕੀਤਾ, ਮੈਂ ਕਿਹਾ ਮੈਂ ਵੀ ਉੱਥੇ ਬੈਠਾ ਸੀ। ਉਹਨਾਂ ਨਾਲ ਇਹ ਵੀ ਕਿਹਾ ਸੀ ਵੀ ਬੜਾ ਸਿਆਣਾ ਬੰਦਾ ਪਰ ਹੈ ਬੜਾ ਚੋਰ ਹੈ। ਹੋਰ ਇੱਕ ਬੰਦੇ ਨੇ ਆਖਿਆ ਵੀ ਸ਼ੇਰਸ਼ਾਹ ਸੂਰੀ ਵੀ ਮੈਨੂੰ ਮਿਲਿਆ ਸੀ, ਉਹ ਵੀ ਮੈਨੂੰ ਇਹ ਦੱਸ ਕੇ ਗਿਆ ਸੀ ਕਿਸੇ ਹੋਰ ਨੇ। ਇਹ ਇਹਨਾਂ ਦਾ ਇੱਕ ਨਵਾਂ ਕੰਮ ਹੈ। ਕੁਛ ਬੰਦੇ ਜਿਹੜੇ ਬੜੇ ਤੇਜ਼ ਨੇ, ਨਜਮ ਸੇਠੀ ਵਰਗੇ, ਜਿਹੜਾ ਬੰਦਾ ਮਰ ਜਾਂਦਾ ਹੈ ਨਾ, ਜੀਂਦੇ ਬੰਦੇ ਦੀ ਗੱਲ ਨਹੀਂ ਕਰਦੇ। ਜਦੋਂ ਕੋਈ ਬੰਦਾ ਮਰ ਜਾਂਦਾ ਉਹਦੇ ਪਿੱਛੋਂ ਆਉਂਦੇ ਨੇ ਉਹਨੇ ਮੈਨੂੰ ਫਲਾਨੀ ਗੱਲ ਕਹੀ ਸੀ। ਨਜਮ ਸੇਠੀ ਸਾਹਿਬ ਹੁਣ ਹੀ ਦੱਸ ਦਿਓ ਕਿੰਨੇ ਕੀ ਕਿਹਾ ਸੀ ਨਵਾਜ਼ ਸ਼ਰੀਫ ਦੇ ਬਾਰੇ। ਜਿਹੜਾ ਮਰ ਗਿਆ ਉਹਦਾ ਤੁਸੀਂ ਨਾਂ ਲਾ ਕੇ ਤੇ ਆਪਣਾ ਕੰਮ ਚਲਾ ਦੇਣਾ। ਬਸ ਇੱਕ ਸੱਦੇ ਦੀ ਮਾਰ ਸਨ, ਇੱਕ ਸੱਦਾ ਆਇਆ ਉਹਨਾਂ ਨੂੰ ਵਿਆਹ ਦਾ, ਅਤੇ ਉਹ ਹੀ ਨਜਮ ਸੇਠੀ ਜਿਹੜਾ ਖਿਲਾਫ ਪ੍ਰੋਗਰਾਮ ਕਰਨ ਡਿਆ ਸੀ ਉਹ ਨਾਲ ਹੀ। ਅਤੇ ਇਹ ਸਾਡੀ ਇਸ਼ਰਾਫੀਆ ਹੈ, ਕਾਇਨਾਤ ਦੀ ਟੋਕਰੀ ਵਾਲੀ ਇਸ਼ਰਾਫੀਆ ਹੈ। ਇਹ ਕਾਇਨਾਤ ਦੀ ਟੋਕਰੀ 'ਚ ਬੈਠੀ ਰਹਿੰਦੀ ਹੈ। ਅਤੇ ਉਸ ਤੋਂ ਬਾਅਦ ਇਹ ਆਂਦੇ ਨੇ ਵੀ ਅਸੀਂ ਇਹਨਾਂ ਦੀ ਜਿਹੜੀ ਇੱਜ਼ਤ ਹੈ ਨਾ ਉਹ ਇੰਝ ਹੀ ਕਰੀਏ ਜਿਵੇਂ ਇਹਨਾਂ ਨੇ ਆਪਣੀ ਜਵਾਨੀ 'ਚ ਕਿਤੇ ਚੰਗਾ ਜਰਨਲਿਜ਼ਮ, ਜਦੋਂ ਤੁਸੀਂ ਚੰਗਾ ਜਰਨਲਿਜ਼ਮ ਕਰਦੇ ਸੋ ਨਾ, ਉਦੋਂ ਲੋਕੀ ਤੁਹਾਡੀ ਇੱਜ਼ਤ ਕਰਦੇ ਸਨ। ਇਹ ਤਾਂ ਭਾਈ ਜੀ ਜਿਹੜੀ ਸਿਆਸੀ ਜਾਂ ਆਵਾਮੀ ਜਾਂ ਸਹਾਫਤੀ ਜ਼ਿੰਦਗੀ ਹੁੰਦੀ ਹੈ ਨਾ, ਇਹਦਾ ਸਟਾਕ ਐਕਸਚੇਂਜ ਤਰ੍ਹਾਂ ਰੋਜ਼ ਦਾ ਰੋਜ਼ ਮੁੱਲ ਨਿਕਲਦਾ ਹੈ। ਅੱਜ ਅਗਰ ਮੈਂ ਚੰਗਾ ਕੰਮ ਕਰਨ ਡਿਆ ਲੋਕੀ ਇੱਜ਼ਤ ਕਰਨਗੇ, ਕੱਲ੍ਹ ਅਗਰ ਮੈਂ ਭੈੜਾ ਕੰਮ ਕਰਾਂਗਾ ਲੋਕੀ ਛਿੱਤਰ ਮਾਰਨਗੇ। ਛਿੱਤਰ ਦਾ ਮਤਲਬ ਹੈ ਤਨਕੀਦ ਕਰਨਗੇ, ਔਰ ਕਰਨੀ ਵੀ ਚਾਹੀਦੀ ਹੈ। ਹੁਣ ਅਗਰ ਤੁਸੀਂ 1970 ਦੇ ਇਰਾ ਦੇ ਵਿੱਚ, 1980 ਦੇ ਇਰਾ 'ਚ ਜਨਰਲ ਜ਼ਿਆਉਲ ਹੱਕ ਦੇ ਡਿਕਟੇਟਰ ਦੇ ਖਿਲਾਫ ਤੁਸੀਂ ਉਸ ਵੇਲੇ ਰਿਪੋਰਟਿੰਗ ਕੀਤੀ, ਕੋਈ ਕੁਰਬਾਨੀ ਦਿੱਤੀ, ਖਲੋਤੇ, ਤਾਂ ਲੋਕਾਂ ਨੇ ਉਦੋਂ ਤੁਹਾਨੂੰ ਇੱਜ਼ਤ ਵੀ ਦਿੱਤੀ, ਤੁਹਾਨੂੰ ਹੀਰੋ ਵੀ ਬਣਾਇਆ। ਹੁਣ ਤੁਸੀਂ ਆਂਦੇ ਹੋ ਵੀ ਉਦੋਂ ਤੁਸੀਂ ਚੰਗਾ ਕੰਮ ਕਰੋ, ਅਤੇ ਹੁਣ ਆਖਰੀ ਉਮਰੇ ਆ ਕੇ ਤੁਸੀਂ ਸਾਰੇ ਭੈੜੇ ਕੰਮ ਕਰੋ। ਤੁਸੀਂ ਕਾਇਨਾਤ ਦੀ ਟੋਕਰੀ 'ਚ ਬਹਿ ਜਾਓ। ਜਿਵੇਂ ਉਹ ਚੇਤਾ ਹੀ ਹੈ ਤੁਹਾਨੂੰ, ਆਪਣਾ ਬਾਜੀ ਮਰੀਮ ਦੀ ਇੱਕ ਆਡੀਓ ਲੀਕ ਹੋਈ ਸੀ ਕਿ ਉਹ ਜਿਹੜੀ ਅੱਬਾ ਜੀ ਆਜ਼ਰਬਾਈਜਾਨ ਤੋਂ ਟੋਕਰੀ ਲੈ ਆਏ ਨੇ ਨਵਾਜ਼ ਸ਼ਰੀਫ ਸਾਹਿਬ, ਕਾਇਨਾਤ ਨੇ ਉਹ ਟੋਕਰੀਆਂ ਬਣਾ ਦੀਆਂ, ਇੱਕ नुसरत जावेद साहब को दे दें। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸੇ ਜ਼ਮਾਨੇ 'ਚ नुसरत जावेद साहब ਨੇ ਬਿਲਕੁਲ 80 ਦੀ ਦਿਹਾਈ 'ਚ ਚੰਗੀ ਰਿਪੋਰਟਿੰਗ ਕੀਤੀ ਹੋਏਗੀ, ਸਾਮਰਾਜ ਦੇ ਖਿਲਾਫ ਕੀਤੀ ਹੋਏਗੀ। ਉਹ ਉਸ ਵੇਲੇ ਕੈਮੂਨਿਜ਼ਮ ਔਰ ਐਂਟੀ ਅਮਰੀਕਾ ਔਰ ਉਹ ਜਿਹੜਾ ਸੈਂਟੀਮੈਂਟ ਸੀ, ਅਤੇ ਉਸ ਵੇਲੇ ਲੋਕਾਂ ਤੁਹਾਨੂੰ ਹੀਰੋ ਦੇ ਤੌਰ 'ਤੇ ਵੀ ਟਰੀਟ ਕੀਤਾ। ਪਰ ਹੁਣ ਤੁਸੀਂ ਜੋ ਕਰਨ ਡਏ ਹੋ, ਜਿਹੋ ਜਿਹੀ ਰਿਪੋਰਟਿੰਗ, ਜਿਵੇਂ ਚੌਧਰੀ ਨਿਜ਼ਾਮਦੀਨ ਦੀ ਝੋਲੀ 'ਚ ਬੈਠੇ ਹੋ, ਨਜਮ ਸੇਠੀ ਸਾਹਿਬ ਨਵਾਜ਼ ਸ਼ਰੀਫ ਦੀ ਝੋਲੀ 'ਚ ਬੈਠੇ, ਹੁਣ ਦੁਨੀਆ ਉਹ ਚਿੱਤੇ ਕਰਕੇ ਤੁਹਾਡੇ ਅੱਜ ਦੇ ਦਿਨ ਨੂੰ ਜਿਹੜਾ ਇੱਧਰ ਨੂੰ ਵੇਖ ਲੈ, ਅੱਖੀਂ ਵੇਖ ਕੇ ਮੱਖੀ ਖਾ ਲੈ ਦੁਨੀਆ। ਇਹ ਵੀ ਇਹਨਾਂ ਦੋ ਅੱਛਾ ਗੁੱਸਾ ਵੀ ਕਰਦੇ ਨੇ ਬੜੇ। ਉਹ ਤੁਹਾਨੂੰ ਕੀ ਪਤਾ, ਤੁਸੀਂ ਅੱਜ ਜੰਮੇ ਹੋ, ਅਸੀਂ ਉਦੋਂ ਇਹ ਕੀਤਾ, ਹਮਨੇ ਇਹ ਕੀਆ, ਹਮਨੇ ਉਹ ਕੀਆ। ਉਹ ਭਾਈ ਜਦੋਂ ਕੀਤਾ ਸੀ ਉਦੋਂ ਅਸੀਂ ਤਾਂ ਅੱਜ ਵੇਖਣ ਡਏ ਜੋ ਤੁਸੀਂ ਕੀਤਾ। ਸਾਨੂੰ ਤਾਂ ਨਹੀਂ ਪਤਾ ਉਦੋਂ ਤੁਸੀਂ, ਜ਼ਾਹਿਰ ਹੈ ਸਾਡੇ ਬਜ਼ੁਰਗਾਂ ਨੂੰ ਪਤਾ ਹੋਏਗਾ, ਉਹਨਾਂ ਤੁਹਾਡੀ ਇੱਜ਼ਤ ਵੀ ਕੀਤੀ ਹੋਏਗੀ। ਅਸੀਂ ਵੀ ਕਰਨ ਨੂੰ ਤਿਆਰ ਹਾਂ ਜਨਾਬ। ਸਾਡਾ ਕੋਈ ਜ਼ਾਤੀ ਤੇ ਜਨਾਬ ਦੇ ਨਾਲ ਕੋਈ ਟੈਨਸ਼ਨ ਨਹੀਂ ਹੈ ਕਿ ਅਸੀਂ ਜਨਾਬ ਦੇ ਖਿਲਾਫ ਹਾਂ ਜ਼ਾਤੀ ਕਿਸੇ ਦੇ, ਨਜਮ ਸੇਠੀ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ। ਅਸੀਂ ਤੁਹਾਡੀ ਸਾਰਿਆਂ ਦਾ ਇਹਤਰਾਮ ਕਰਨ ਨੂੰ ਤਿਆਰ ਹੈ। ਤੁਸੀਂ ਅੱਜ ਵੀ ਰਾਹ ਰਾਸਤੇ ਆਓ, ਕਾਇਨਾਤ ਦੀ ਟੋਕਰੀ ਤੋਂ ਛਾਲ ਮਾਰ ਕੇ ਬਾਹਰ ਨਿਕਲੋ, ਜੁੱਤੀ ਪਾਓ ਆਪਣੀ, ਆਪਣੇ ਕੰਮ ਸਿੱਧੇ ਕਰੋ, ਆਵਾਮ ਤੁਹਾਨੂੰ ਫਿਰ ਸਿਰ 'ਤੇ ਚੁੱਕ ਲੈਗੀ। ਅਤੇ ਇਹ ਤਾਂ ਰੋਜ਼ ਦਾ ਰੋਜ਼ ਭਾਅ ਹੈ ਭਾਈ, ਜਿਵੇਂ ਮੰਡੀ ਦਾ ਭਾਅ ਰੋਜ਼ ਦਾ, ਇੰਝ ਰੋਜ਼ ਦਾ ਭਾਅ ਹੈ। ਜਿਹੜੀ ਕਰਤੂਤ ਕਰਾਂਗੇ ਅਸੀਂ ਉਹ ਜਿਹਾ ਆਵਾਮ ਰਿਸਪੌਂਸ ਕਰ ਦੇਗੀ। ਅਤੇ ਬਹਰਹਾਲ ਇਹ ਮਸਲੇ ਨੇ ਜੀ। ਇੱਥੇ ਸਾਡੇ ਜਿਹੜੇ ਇਹ ਦੋਸਤ ਨੇ, ਬਜ਼ੁਰਗ ਨੇ, ਇਹ ਆਂਦੇ ਨੇ ਕਿ ਬਸ ਉਹ ਜਿਹੜਾ 80 ਦੀ ਅਤੇ 90 ਦੀ ਦਹਾਈ 'ਚ ਅਸੀਂ ਜੋ ਕੀਤਾ ਨਾ, ਉਹਦੇ 'ਚ ਸਾਨੂੰ ਬਸ ਸਾਡੀ ਇੱਜ਼ਤ ਕਰੀ ਜੋ, ਗਾਂ ਅਸੀਂ ਜਿਹੜਾ ਮਰਜ਼ੀ ਕੰਮ ਕਰੀਏ, ਜਿੰਨਾ ਮਰਜ਼ੀ ਅਸੀਂ ਇੱਥੇ ਜਿਹੜਾ ਨਾ ਉਹ ਤਬਾਹੀ ਪੁੱਟਦੀ ਹੈ, ਅਗਲੀ ਗੱਲ ਸਾਡੇ ਨਾਲ ਨਾ ਕਰੋ। ਲਓ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।